ਅੱਜ ਅਸੀਂ ਵਾਰਿਸ ਸ਼ਾਹ ਦੇ ਬਾਰੇ 'ਚ ਔਰ ਵਾਰਿਸ ਸ਼ਾਹ ਦੀ ਹੀਰ ਬਾਰੇ ਸ਼ੁਰੂ ਕਰ ਰਹੇ ਹਾਂ ਜੀ। ਇਹ ਕਾਫੀ ਲੰਮੀ ਕਿਤਾਬ ਹੈ। ਹਾਂਜੀ। ਕੁਝ 631 ਬੰਦ ਦੀ ਕਿਤਾਬ ਹੈ। ਇਹਦੇ ਵਿੱਚ ਅਸੀਂ ਕਾਫੀਆਂ ਤਰ੍ਹਾਂ ਤੇ ਕਰ ਨਹੀਂ ਸਕਦੇ ਬਿਲਕੁਲ ਕਿ ਅਸੀਂ ਸਿਲੈਕਟਡ ਕਰਕੇ ਦੂਜੀ ਗੁਜ਼ਰ ਜਾਈਏ। ਇਸ ਵਾਸਤੇ ਅਸੀਂ ਇਹ ਕਰਾਂਗੇ ਇਹਦੇ 'ਚ ਕਿ ਅਸੀਂ ਸਿਲੈਕਟਡ ਟੈਕਸਟ ਵੀ ਪੜ੍ਹਾਂਗੇ, ਸਹੀ ਹੈ, ਨਾਲ ਨਾਲ ਕਹਾਣੀ ਵੀ ਦੱਸਾਂਗੇ, ਬਿਲਕੁਲ, ਤੇ ਨਾਲ ਨਾਲ ਹੋਰ ਉਹਦੇ ਨਾਲ ਜਿਨ੍ਹਾਂ ਨੇ ਪਹਿਲੀਆਂ ਹੀਰਾਂ ਲਿਖੀਆਂ ਨੇ ਉਹਨਾਂ ਦਾ ਜ਼ਿਕਰ ਵੀ ਕਰਦੇ ਜਾਵਾਂਗੇ। ਠੀਕ ਠੀਕ। ਤੇ ਜਿਹੜੀ ਅਸੀਂ ਟੈਕਸਟ ਯੂਜ਼ ਕਰ ਰਹੇ ਹਾਂ ਉਹ ਇਹ ਹੈਗੀ ਹੈ ਹੀਰ ਵਾਰਿਸ ਸ਼ਾਹ ਸ਼ੇਖ ਅਬਦੁਲ ਅਜ਼ੀਜ਼ ਬਾਰਟਲਾ ਦੀ। ਇਹ ਆਮ ਤੌਰ ਤੇ ਸਮਝੀ ਜਾਂਦੀ ਹੈ ਕਿ ਇਹ ਟੈਕਸਟ ਜਿਹੜੀ ਹੈ ਬਾਕੀਆਂ ਤੋਂ ਬਿਹਤਰ ਹੈਗੀ ਹੈ। ਠੀਕ। ਅਸੀਂ ਇਹੋ ਹੀ ਇਹਦੇ ਵਿੱਚ ਯੂਜ਼ ਕਰਾਂਗੇ। ਸਹੀ ਹੈ, ਠੀਕ ਹੈ ਜੀ। ਠੀਕ। ਵੈਸੇ ਕਾਫੀ ਮਿਲਾਵਟ ਵੀ ਹੋਈ ਹੋਈ ਹੈ। ਨਹੀਂ, ਇਹ ਤੇ ਬੜੀ ਬਹੁਤ ਜ਼ਿੰਦਗੀ ਦਾ ਹਿੱਸਾ ਲਾ ਕੇ ਉਹਨਾਂ ਨੇ ਇਹਨੂੰ ਸਾਫ਼ ਕੀਤਾ ਨਾ। ਅੱਛਾ। ਹਾਂਜੀ, ਪਹਿਲੇ ਮਿਲਾਵਟੀ ਜਿਹੜੀ ਅਸਲੀ ਤੇ ਵੱਡੀ ਹੀਰਾਂ ਦੇ ਨਾਂ ਤੇ ਛਾਪੀਆਂ ਸਨ, ਜੀ ਜੀ, ਉਹਨਾਂ ਵਿੱਚ ਬਹੁਤ ਮਿਲਾਵਟ ਸੀ। ਅੱਛਾ। ਹਾਂ, ਫਿਰ ਹਿੰਦੁਸਤਾਨ ਦੇ ਵਿੱਚ ਇੱਕ ਡਾਕਟਰ ਸੀਤਲ ਜੀ ਜੀ ਸਿੰਘ ਨੇ ਕੀਤੀ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਅਜ਼ੀਜ਼ ਬਾਰਟਲਾ ਨੇ ਕੀਤੀ। ਠੀਕ ਹੈ। ਇਹ ਜਿਹੜੀ ਅਸੀਂ ਜਿਹਨੂੰ ਬੁਨਿਆਦ ਬਣਾ ਰਹੇ। ਠੀਕ ਹੈ, ਇਹ ਦੋਵੇਂ ਆਥੈਂਟਿਕ ਨੇ। ਇਹ ਦੋਵੇਂ ਅਥੈਂਟਿਕ ਸਮਝੀ ਜਾਂਦੀਆਂ। ਠੀਕ ਹੈ। ਅੱਛਾ ਜੀ, ਪੜੋ। ਸ਼ੁਰੂ ਕਰੀਏ ਜੀ। ਹਾਂਜੀ। ਅਵਲ ਹਮਦ ਖੁਦਾ ਦਾ ਵਿਰਦ ਕੀਜੇ, ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ। ਪਹਿਲੇ ਆਪ ਹੈ ਰੱਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ। ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਰ ਮੀਆਂ। ਖੁੱਲੇ ਤਿਨਹਾਂ ਦੇ ਬਾਬ ਕਬੂਲ ਅੰਦਰ, ਕਲੂਬ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ। ਜੀ, ਇਹ ਹਮਦ ਹੈ ਜੀ ਤੋਂ ਸ਼ੁਰੂ ਜਿਵੇਂ ਕਰਦੇ ਨੇ ਸਾਰੇ ਮੁਸਲਮਾਨ ਪੋਇਟਸ। ਇਹ ਉਹਨਾਂ ਨੇ ਵੀ ਵਾਰਿਸ ਸ਼ਾਹ ਨੇ ਵੀ ਹਮਦ ਤੋਂ ਸ਼ੁਰੂ ਕੀਤੀ ਹੈ ਜੀ। ਅਵਲ ਹਮਦ ਖੁਦਾ ਦਾ ਵਿਰਦ ਕੀਜੇ। ਵਿਰਦ ਕਰਨ ਦਾ ਮਤਲਬ ਹੈ ਦੁਹਰਾਉਣਾ, ਬਾਰ ਬਾਰ ਅੱਲਾ ਦਾ ਨਾਮ ਲੈਣਾ, ਜ਼ਿਕਰ ਕਰਨਾ। ਵਿਰਦ ਕੀਜੇ ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ। ਯਾਨੀ ਮੂਲ ਦਾ ਮਤਲਬ ਹੁੰਦਾ ਹੈ ਅਸਲ, ਜੀ, ਬੁਨਿਆਦ, ਐਸੈਂਸ। ਯਾਨੀ ਰੱਬ ਨੇ ਇਸ਼ਕ ਨੂੰ ਜਹਾਨ ਜਿਹੜੀ ਹੈ, ਦੁਨੀਆ ਜਿਹੜੀ ਹੈ, ਉਹਦੇ ਉੱਤੇ ਬਣਾਇਆ। ਉਹਦੀ ਬੁਨਿਆਦ ਇਸ਼ਕ ਸੀਗਾ। ਪਹਿਲੇ ਆਪ ਹੈ ਰੱਬ ਨੇ ਇਸ਼ਕ ਕੀਤਾ, ਰੱਬ ਨੇ ਆਪ ਨੂੰ ਪਹਿਲੇ ਇਸ਼ਕ ਕੀਤਾ। ਬਿਲਕੁਲ। ਤੇ ਮਾਸ਼ੂਕ ਹੈ ਨਬੀ ਰਸੂਲ, ਤੇ ਮਾਸ਼ੂਕ ਜਿਹੜੇ ਸੀ ਉਹ ਰਸੂਲੁल्लाह ਸੱਲੱਲਾਹੁ ਅਲੈਹਿ ਵਸੱਲਮ ਸਨ। ਠੀਕ ਹੈ। ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ। ਯਾਨੀ ਮਤਲਬ ਜਿਹੜਾ ਇਸ਼ਕ ਹੈ ਨਾ, ਜੀ ਜੀ, ਇਹ ਜਿਹੜੇ ਫਕੀਰ ਤੇ ਜਿਹੜੇ ਪੀਰ ਨੇ, ਜੀ ਜੀ, ਕੁਤਬ ਵਲੀ ਨੇ, ਉਹ ਇਸ਼ਕ ਦੀ ਰਾਹੀਂ ਇਹ ਸਾਰਾ ਹਾਸਲ ਕਰਦੇ ਨੇ। ਇਸ਼ਕ ਬੁਨਿਆਦ ਹੈ ਉਹਨਾਂ ਦੀ। ਇਸ਼ਕ ਬੁਨਿਆਦ ਹੈ ਉਹਨਾਂ ਦੀ। ਠੀਕ ਹੈ। ਉਹਨਾਂ ਦਾ ਮਰਤਬਾ ਹੈ ਕਿ ਉਹ ਇਸ਼ਕ ਕਰਦੇ ਨੇ। ਠੀਕ ਹੈ। ਇਹ ਉਹਨਾਂ ਦੀ ਬੜਾਈ ਹੈ। ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ। ਰੰਜੂਲ ਦਾ ਮਤਲਬ ਰੰਜੀਦਾ, ਮਤਲਬ ਨਾਖੁਸ਼। ਜਿਹੜਾ ਇਸ਼ਕ ਦੇ ਵਿੱਚ ਜਿਹੜਾ ਬੰਦਾ ਰੰਜੀਦਾ ਹੈ, ਜੀ ਜੀ, ਜਿਹਨੂੰ ਰੰਜ ਰਹਿੰਦਾ ਹੈ, ਉਹ ਬਿਹਤਰ ਹੈ ਉਸ ਬੰਦੇ ਨਾਲੋਂ ਜਿਹੜਾ ਬਿਨਾਂ ਇਸ਼ਕ ਦੇ ਖੁਸ਼ ਰਹਿੰਦਾ ਹੈ। ਓ ਅੱਛਾ। ਹਾਂਜੀ, ਠੀਕ ਹੈ। ਖੁੱਲੇ ਤਿਨਾਂ ਦੇ ਬਾਗ ਕਲੂਬ ਅੰਦਰ, ਜੀ, ਖੁੱਲੇ ਤਿਨਾਂ ਦੇ ਬਾਗ ਕਲੂਬ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ। ਯਾਨੀ ਜਿਨ੍ਹਾਂ ਨੇ ਇਸ਼ਕ ਕੀਤਾ ਹੈ, ਜਿਨ੍ਹਾਂ ਨੇ ਇਸ਼ਕ ਨੂੰ ਕਬੂਲ ਕਰ ਲਿਆ, ਉਹਨਾਂ ਦੇ ਕਲੂਬ ਯਾਨੀ ਕਲਬ, ਦਿਲ ਦੇ ਅੰਦਰ ਬਾਬ ਖੁੱਲ ਗਏ ਨੇ, ਯਾਨੀ ਦਰਵਾਜ਼ੇ ਖੁੱਲ ਗਏ ਨੇ, ਉਹਨਾਂ ਦੇ ਅੰਦਰ ਚਾਨਣ ਹੋ ਗਿਆ। ਬਿਲਕੁਲ। ਇਸ ਤੋਂ ਬਾਅਦ ਵਾਰਿਸ ਸ਼ਾਹ ਜਿਹੜਾ ਹੈ ਉਹ ਫਿਰ ਨਾਤ ਦੂਜੀ ਲਿਖਦਾ ਹੈ। ਫਿਰ ਨਾਤ ਤੋਂ ਬਾਅਦ ਫਿਰ ਚਾਰ ਸਹਾਬਾ ਖੁਲਫਾ ਰਾਸ਼ਿਦੀਨ ਦੀ ਤਾਰੀਖ ਵਿੱਚ ਲਿਖਦਾ ਹੈ। ਫਿਰ ਆਪਣਾ ਪੀਰ ਗਿਲਾਨੀ ਜਿਹੜੇ ਨੇ ਬਗਦਾਦ ਸ਼ਰੀਫ ਵਾਲੇ, ਜੀ ਜੀ, ਉਹਨਾਂ ਦੇ ਲਿਖਦਾ ਹੈ। ਤੇ ਫਿਰ ਆਪਣਾ ਬਾਬਾ ਫਰੀਦ ਸ਼ਕਰਗੰਜ ਜਿਹੜੇ ਨੇ
ਉਹਨਾਂ ਦੇ ਵਾਸਤੇ ਇੱਕ ਬਣ ਰਿਹਾ ਹੈ। ਪੂਰਾ ਇੱਕ ਸਿਲਸਿਲਾ ਉਹਨਾਂ ਨੇ ਬਣਾਇਆ, ਪੂਰਾ ਇੱਕ ਸਿਲਸਿਲਾ ਜਿਹੜਾ ਨਾ ਉਸ ਵੇਲੇ ਦਾ, ਜਿਹੜਾ ਇੱਕ ਉਸ ਜਿਹੜੇ ਮਸਲਕ ਦੇ ਲੋਕ ਸਨ ਜਿਸ ਤਰ੍ਹਾਂ ਕਰਦੇ ਸਨ, ਉਹ ਉਹਨਾਂ ਨੇ ਕੀਤਾ ਹੈ। ਇਹ ਉਸ ਜ਼ਮਾਨੇ ਦੀ ਟ੍ਰੈਡੀਸ਼ਨ ਸੀਗੀ, ਇਹ ਟ੍ਰੈਡੀਸ਼ਨ ਸੀ ਤਕਰੀਬਨ, ਲੇਕਿਨ ਇਹ ਕਿ ਵਾਰਿਸ ਸ਼ਾਹ ਨੇ ਜ਼ਰਾ ਮੁਖਤਲਿਫ ਕੀਤਾ ਹੈ। ਮਿਸਾਲ ਤੌਰ ਤੇ ਅਗਰ ਤੁਸੀਂ ਪਹਿਲਾਂ ਦੇਖੋ ਨਾ, ਤਾਂ ਉਹਨਾਂ ਨੇ ਆਮ ਤੌਰ ਤੇ ਜਿਹੜੇ ਸ਼ਾਇਰ ਨੇ ਉਹ ਰੱਬ ਦੀ ਤਾਰੀਫ, ਰੱਬ ਨੇ ਕਿਵੇਂ ਜਹਾਨ ਬਣਾਇਆ, ਕਿਵੇਂ ਜ਼ਮੀਨ ਬਣਾਈ, ਕਿਵੇਂ ਫਲਾਣਾ ਕੀਤਾ, ਉਹਨਾਂ ਉਹ ਚ ਨਹੀਂ ਗਏ। ਉਹਨਾਂ ਨੇ ਕਿਹਾ ਇਸ਼ਕ ਜਿਹੜਾ ਹੈ ਉਹ ਬੁਨਿਆਦ ਹੈ। ਡਾਕਟਰ ਸਾਹਿਬ, ਉਹ ਵਜ੍ਹਾ ਇਹ ਸੀ ਕਿ ਉਹਨਾਂ ਦੇ ਜ਼ਿਹਨ 'ਚ ਸੀਗਾ ਕਿ ਮੈਂ ਇੱਕ ਇਸ਼ਕ ਦੀ ਕਹਾਣੀ ਸ਼ੁਰੂ ਕਰਨੀ ਹੈ, ਤੇ ਉਹਨਾਂ ਨੇ ਹਰ ਚੀਜ਼ ਨੂੰ ਉਸੇ ਹਿਸਾਬ ਨਾਲ ਪੇਸ਼ ਕੀਤਾ ਹੈ। ਰੱਬ ਦੀ ਬੜਾਈ 'ਚ ਵੀ ਉਹਨਾਂ ਨੇ ਇਸ਼ਕ ਨੂੰ ਮੈਂਸ਼ਨ ਕੀਤਾ ਹੈ, ਕਿਉਂਕਿ ਇਹ ਤੋਂ ਉਹ ਬੁਨਿਆਦ ਰੱਖ ਰਹੇ ਨੇ ਕਿ ਜਿਸ ਇਸ਼ਕ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਅੱਗੇ, ਉਹ ਬਜ਼ਾਹਰ ਤੇ ਇੱਕ ਮਰਦ ਔਰਤ ਦਾ ਇਸ਼ਕ ਹੈ, ਠੀਕ ਹੈ, ਲੇਕਿਨ ਅਸਲ ਦੇ ਵਿੱਚ ਉਹ ਜਿਹੜਾ ਹੈ, ਉਹ ਜਿਹੜੀ ਸਪਿਰਚੁਅਲਿਜ਼ਮ ਹੈ ਪੂਰੀ, ਜਿਵੇਂ ਪੀਰ ਫਕੀਰ ਨੇ, ਬਿਲਕੁਲ ਉਹਨਾਂ ਦਾ ਮਰਤਬਾ ਜਿਹੜਾ ਇਸ਼ਕ ਹੈ, ਤੇ ਮੈਂ ਉਹ ਗੱਲ ਕਰਨ ਜਾ ਰਿਹਾ। ਠੀਕ ਹੈ, ਠੀਕ ਹੈ, ਅੱਛਾ ਜੀ, ਚਲੋ ਅੱਗੇ ਚੱਲੀਏ। ਯਾਰਾ ਅਸਾਂ ਨੂੰ ਆਨ ਸਵਾਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ, ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਢੱਬ ਸੋਹਣੇ ਨਾਲ ਸੁਣਾਈਏ ਜੀ, ਨਾਲ ਅਜਬ ਬਹਾਰ ਦੇ ਸ਼ੇਰ ਕਰਕੇ ਰਾਂਝੇ ਹੀਰ ਦਾ ਮੇਲ ਮਿਲਾਈਏ ਜੀ, ਯਾਰਾਂ ਨਾਲ ਮਜਾਲਿਸਾਂ ਵਿੱਚ ਬਹਿ ਕੇ ਹੀਰ ਦੇ ਇਸ਼ਕ ਦਾ ਮਜ਼ੇ ਹੀਰ ਦਾ ਇਸ਼ਕ ਦਾ ਪਾਈਏ ਜੀ। ਹਾਂਜੀ, ਇਹ ਹੁਣ ਦੱਸ ਰਹੇ ਨੇ ਕਿ ਮੇਰੇ ਲਿਖਣ ਦੀ ਵਜ੍ਹਾ ਹੈ ਕਿ ਯਾਰਾਂ ਨੇ ਮੈਨੂੰ ਆ ਕੇ, ਦੋਸਤਾਂ ਨੇ ਆ ਕੇ ਮੈਨੂੰ ਕਿਹਾ, ਸਵਾਲ ਕੀਤਾ, ਉਹਨਾਂ ਨੇ ਮੇਰੇ ਕੋਲ ਦਰਖਾਸਤ ਕੀਤੀ ਕਿ ਜਿਹੜਾ ਹੀਰ ਦਾ ਇਸ਼ਕ ਹੈ, ਹੀਰ ਦੀ ਜਿਹੜੀ ਕਹਾਣੀ ਹੈ ਇਸ਼ਕ ਦੀ, ਉਹਨੂੰ ਨਵੇਂ ਸਿਰੇ ਤੋਂ ਬਣਾਈ ਜਾਏ। ਇਹਦਾ ਮਤਲਬ ਕਿ ਪੁਰਾਣੀਆਂ ਕਹਾਣੀਆਂ ਦੋਸਤਾਂ ਨੂੰ ਪਤਾ ਸਨ ਜਿਹੜੀਆਂ ਕਿ ਉਹ ਸਮਝਦੇ ਸਨ ਕਿ ਇਹ ਠੀਕ ਨਹੀਂ ਲਿਖੀਆਂ ਗਈਆਂ, ਤੇ ਇਸ ਵਾਸਤੇ ਇੱਕ ਨਵੇਂ ਢੰਗ ਨਾਲ ਲਿਖੀ ਜਾਣੀ ਚਾਹੀਦੀ। ਠੀਕ ਹੈ। ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਇਹ ਪ੍ਰੇਮ ਝੋਕ ਦਾ ਮਤਲਬ ਹੁੰਦਾ ਆਬਾਦੀ, ਬਸਤੀ, ਇਸ ਜਿਹੜੀ ਮੁਹੱਬਤ ਦੀ ਬਸਤੀ ਹੈ, ਇਹਦਾ ਸਾਰਾ ਕਿੱਸਾ ਢੱਬ ਸੋਹਣੇ ਨਾਲ ਸੁਣਾਈਏ। ਢੱਬ ਦਾ ਮਤਲਬ ਹੈ ਤਰੀਕਾ, ਸਟਾਈਲ, ਬਿਲਕੁਲ ਸੋਹਣੇ ਤਰੀਕੇ ਦੇ ਨਾਲ ਜਿਹੜਾ ਨਾ ਬਿਆਨ ਕੀਤਾ ਜਾਵੇ। ਠੀਕ ਹੈ। ਨਾਲ ਅਜਬ ਬਹਾਰ ਦੇ ਸ਼ੇਰ ਕਰਕੇ, ਨਾਲ ਇਹ ਵੀ ਹੈ ਕਿ ਜਿਹੜੀ ਸ਼ਾਇਰੀ ਹੋਵੇ ਉਹ ਵੀ ਕਮਾਲ ਦੀ ਹੋਵੇ, ਕਿੱਸਾ ਵੀ ਕਮਾਲ ਦਾ ਹੋਵੇ, ਕਿੱਸਾ ਵੀ ਨਵਾਂ ਹੋਵੇ, ਔਰ ਉਹਦੇ ਚ ਪ੍ਰੇਮ ਦੀਆਂ ਜਿਹੜੀ ਡੂੰਘਾਈ ਹੈ ਉਹ ਵੀ ਨਜ਼ਰ ਆਵੇ, ਤੇ ਸ਼ੇਰ ਵੀ ਸੋਹਣਾ ਹੋਵੇ, ਸਬਸਟੈਂਸ ਵੀ ਤੇ ਸਟਾਈਲ ਵੀ। ਰਾਂਝੇ ਹੀਰ ਦਾ ਮੇਲ ਮਿਲਾਈਏ, ਤੇ ਇਸ ਤਰੀਕੇ ਨਾਲ ਫਿਰ ਰਾਂਝੇ ਤੇ ਹੀਰ ਨੂੰ ਮਿਲਾਈਏ ਅਸੀਂ। ਠੀਕ ਹੈ। ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ, ਤੇ ਇਹ ਐਸੀ ਇੱਕ ਚੀਜ਼ ਬਣੇ ਕਿ ਜਿਹਨੂੰ ਕਲੈਕਟਿਵਲੀ ਯਾਨੀ ਸਾਂਝੀ ਕੀਤੀ ਜਾ ਸਕੇ ਇੱਕ ਦੂਜੇ ਦੇ ਨਾਲ, ਇਸ ਤਰ੍ਹਾਂ ਦੀ ਕਹਾਣੀ ਬਣੇ। ਠੀਕ, ਹਾਂਜੀ, ਅੱਛਾ ਜੀ। ਅਗਲਾ ਬੰਦਾ ਜੀ, ਹੁਕਮ ਮੰਨ ਕੇ ਸੱਜਣਾ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋੜਿਆ ਹੈ, ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ ਹੈ, ਬਹੁਤ ਜਿਉਂ ਦੇ ਵਿੱਚ ਤਦਬੀਰ ਕਰਕੇ ਫਰਹਾਦ ਪਹਾੜ ਨੂੰ ਫੋੜਿਆ ਹੈ, ਸਭਾ ਵੇਨ ਕੇ ਜ਼ੇਬ ਬਣਾ ਦਿੱਤਾ, ਜਿਹਾ ਇਤਰ ਗੁਲਾਬ ਨਿਚੋੜਿਆ ਹੈ। ਹਾਂਜੀ, ਇਹ ਦੇਖੋ, ਇਹਦੇ ਚ ਮਤਲਬ ਵਾਰਿਸ ਸ਼ਾਹ ਨੇ ਕਹਿਣਾ ਯਾਰਾਂ ਨੂੰ ਅਸਾਂ ਸਵਾਲ ਕੀਤਾ। ਜਿਹੜੀ ਦੂਸਰਾ ਮਸ਼ਹੂਰ ਹੀਰ ਲਿਖੀ ਹੈ ਉਹ ਲਿਖੀ ਹੈ ਦਮੋਦਰ ਦਾਸ ਨੇ। ਹਾਂਜੀ, ਦਮੋਦਰ ਦਾਸ ਨੇ ਵਾਰਿਸ ਸ਼ਾਹ ਤੋਂ ਬਹੁਤ ਪਹਿਲੇ ਲਿਖੀ ਸੀ। ਅੱਛਾ। ਤੇ ਉਹਨੇ ਇਹ ਦਾਅਵਾ ਕੀਤਾ ਕਿ ਮੈਂ ਆਪਣਾ ਜਿਹੜੀ ਹੀਰ ਦੇ ਪਿੰਡ ਸੀ ਉਹਦੀ ਜਾ ਕੇ ਹੱਟੀ ਪਾ ਲਈ ਸੀ, ਤੇ ਇਹ ਮੈਂ ਆਪਣੀ ਅੱਖੀਂ ਵੇਖਿਆ ਸਾਰਾ ਕਿੱਸਾ। ਮਤਲਬ ਇਹ ਹੈ ਕਿ ਇੱਕ ਗੱਲ ਕਰਨ ਦਾ ਇੱਕ ਅੰਦਾਜ਼ ਹੁੰਦਾ ਸੀ, ਸਟਾਈਲ ਹੁੰਦਾ ਸੀ ਸ਼ਾਇਰਾਂ ਦਾ, ਕਿ ਮੈਂ ਕਿਉਂ ਕਿੱਸਾ ਲਿਖ ਰਿਹਾ। ਠੀਕ, ਥੋੜਾ ਮੁਬਾਲਗਾ ਰਹੀ ਹੈ। ਮਤਲਬ ਇਹ ਹੈ ਕਿ ਕੋਈ ਦੱਸਣੀ ਹੈ। ਠੀਕ, ਇੱਥੇ ਹੁਣ ਕਹਿ ਰਹੇ ਨੇ ਕਿ ਹੁਕਮ ਮੰਨ ਕੇ ਸੱਜਣਾ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋ, ਮੈਂ ਇਹ ਆਪਣੇ ਪਿਆਰਿਆਂ ਦੋਸਤਾਂ ਦਾ ਇਹ ਮੰਨ ਕੇ, ਤੇ ਮੈਂ ਅਜੀਬ ਮਤਲਬ ਬਹਾਰ ਵਾਲਾ ਬੜਾ ਖੂਬਸੂਰਤ ਕਿੱਸਾ ਜਿਹੜਾ ਉਹ ਮੈਂ ਜੋੜਿਆ।
ਮਤਲਬ ਇਹ ਹੈ ਕਿ ਮੈਂ ਬਿਆਨ ਨਹੀਂ ਕੀਤਾ, ਇਹ ਮੈਂ ਆਪ ਕੰਸਟਰਕਟ ਕੀਤਾ ਹੈ। ਅੱਛਾ, ਇਹ ਦੋ ਗੱਲਾਂ 'ਚ ਫਰਕ ਹੈ। ਇੱਕ ਤਾਂ ਹੈ ਕਿ ਸੋਹਣੀ ਸੁਣਾਈ ਕਹਾਣੀ ਜਿਵੇਂ ਆਈ ਹੈ ਉਹਨੂੰ ਜਿਵੇਂ ਸੁਣਿਆ ਮੈਂ ਬਿਆਨ ਕਰਦਾ। ਦੂਜਾ ਇਹ ਹੈ ਕਿ ਤੁਸੀਂ ਖੁਦ ਕੰਸਟਰਕਟ ਕਰਦੇ ਹੋ। ਇੰਟਰਸਟਿੰਗ। ਤੇ ਇਹ ਜਿਹੜੀ ਹੈ ਇਹ ਉਹ ਕਹਿ ਰਹੇ ਨੇ ਕਿ ਮੈਂ ਇਹ ਕੰਸਟਰਕਟ ਕੀਤਾ, ਯਾਨੀ ਉਹਨਾਂ ਨੇ ਆਪਣੀ ਕ੍ਰੀਏਟਿਵਨੈਸ ਵੀ ਉਹਦੇ 'ਚ ਪਾਈ। ਬਿਲਕੁਲ, ਮਤਲਬ ਜਿਵੇਂ ਜਿਵੇਂ ਕਹਾਣੀ ਦੇ ਮੋੜ ਆਏ ਜਾਂ ਜਿਵੇਂ ਜਿਵੇਂ ਕਿਰਦਾਰ ਘੜੇ ਗਏ ਉਹ ਮੈਂ ਆਪਣੀ ਨਵੇਂ ਤਰੀਕੇ ਨਾਲ ਘੜੇ ਨੇ। ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ। ਮੈਂ ਜਿਹੜਾ ਮਿਸਰਾ ਲਿਖਿਆ ਜਾਂ ਫਿਕਰਾ ਲਿਖਿਆ ਇਹ ਨਹੀਂ ਕਿ ਮੈਂ ਲਿਖ ਕੇ ਤੇ ਐਵੇਂ ਅੱਗੇ ਤੁਰ ਪਿਆ, ਮੈਂ ਉਹਨੂੰ ਬਾਰ-ਬਾਰ ਦਰੁਸਤ ਕੀਤਾ ਹੈ, ਠੀਕ ਕੀਤਾ ਹੈ, ਉਹਦੀ ਐਡੀਟਿੰਗ ਕੀਤੀ ਹੈ। ਇਹਦਾ ਮਤਲਬ ਹੈ ਇਹ ਕ੍ਰੀਏਟਿਵ ਪ੍ਰੋਸੈਸ ਜਿਹੜਾ ਹੈ ਉਹਨੂੰ ਇੱਥੇ ਦੱਸ ਰਹੇ ਨੇ ਵਾਰਿਸ ਸ਼ਾਹ ਹੋਰੀ ਕਿ ਜਿਹੜਾ ਕ੍ਰੀਏਟਿਵ ਪ੍ਰੋਸੈਸ ਹੈ ਉਹਦੇ 'ਚ ਇਹ ਨਹੀਂ ਹੈ ਕਿ ਕੋਈ ਆਮਦ ਤੁਹਾਨੂੰ ਸ਼ਾਇਰਾਂ ਨੂੰ ਸ਼ੁਰੂ ਹੁੰਦੀ ਹੈ ਤੇ ਉਹ ਆਪਣਾ ਬੋਲਣਾ ਸ਼ੁਰੂ ਕਰ ਦਿੰਦੇ ਨੇ। ਇਹ ਇੱਕ ਕਸਬ ਵੀ ਹੈ, ਇੱਕ ਟੈਕਨੀਕਲ ਨੋ-ਹਾਉ ਵੀ ਹੈ ਜਿਹਨੂੰ ਕਿ ਜਿਹਦਾ ਕਿ ਤੁਹਾਨੂੰ ਐਕਸਪਰਟ ਹੋਣਾ ਚਾਹੀਦਾ। ਸੋ ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ। ਮੈਂ ਫਿਕਰਾ ਪਹਿਲੇ ਜੋੜਿਆ, ਫਿਰ ਉਹਨੂੰ ਬਿਲਕੁਲ ਠੀਕ ਕੀਤਾ, ਉਹਨੂੰ ਉਹਦੀ ਐਡੀਟਿੰਗ ਕੀਤੀ, ਨਵਾਂ ਫੁੱਲ ਗੁਲਾਬ ਦਾ ਤੋੜਿਆ। ਤੇ ਇੰਝ ਲੱਗਾ, ਇਹ ਨਹੀਂ ਮਤਲਬ ਕਿ ਮੈਂ ਜਿਵੇਂ ਬਾਰ-ਬਾਰ ਕੀਤਾ ਤੇ ਉਹ ਕੋਈ ਬਾਸੀ ਜਿਹਾ ਹੋ ਗਿਆ, ਬਲਕਿ ਇਹ ਇਸ ਤਰ੍ਹਾਂ ਕਿ ਜਿਵੇਂ ਕੋਈ ਗੁਲਾਬ ਦਾ ਫੁੱਲ ਨਵਾਂ ਗੁਲਾਬ ਦਾ ਫੁੱਲ ਹੋਵੇ। ਡਾਕਟਰ ਸਾਹਿਬ ਤੇ ਉਹਨਾਂ ਦਾ ਜਿਹੜਾ ਕਲੇਮ ਹੈ ਜੀ, ਐਸੇ ਕਲੇਮ ਕਰ ਰਹੇ ਨੇ ਨਾ ਜੀ, ਉਹ ਹੁਣ ਤੁਸੀਂ ਦਮੋਦਰ ਦਾਸ ਦੀ ਵੀ ਪੜ੍ਹੀ ਹੈ, ਬਾਕੀ ਵੀ ਹੀਰਾਂ ਪੜ੍ਹੀਆਂ ਨੇ ਜੀ, ਔਰ ਐਜ਼ ਐਨ ਰੀਡਰ ਜਾਂ ਐਜ਼ ਐਨ ਐਕਸਪਰਟ ਇਨ ਦਿਸ ਫੀਲਡ ਤੁਸੀਂ ਕੀ ਸਮਝਦੇ ਹੋ ਕਿ ਉਹ ਕਾਮਯਾਬ ਹੋ ਗਏ ਨੇ ਜਦੋਂ ਤੁਸੀਂ ਉਹਨਾਂ ਨੂੰ ਕੰਪੇਅਰ ਕਰਦੇ ਹੋ ਦਮੋਦਰ ਦਾਸ ਦੀ ਸਟਾਈਲ ਤੋਂ ਜਾਂ ਪੋਇਟਰੀ? ਦਮੋਦਰ ਦਾਸ ਦੀ ਹੀਰ ਵੀ ਬਹੁਤ ਖੂਬਸੂਰਤ ਹੈ ਜੀ, ਔਰ ਲੇਕਿਨ ਉਹਦੀਆਂ ਖੂਬੀਆਂ ਹੋਰ ਤਰ੍ਹਾਂ ਦੀਆਂ ਨੇ। ਅੱਛਾ, ਪਰ ਇਹ ਹੈ ਕਿ ਵਾਰਿਸ ਸ਼ਾਹ ਅਗਰ 200-250 ਸਾਲ ਜੀ ਪੰਜਾਬ ਦੀ ਸਭ ਤੋਂ ਮਸ਼ਹੂਰ ਔਰ ਸਭ ਤੋਂ ਜ਼ਿਆਦਾ ਗਾਈ ਜਾਣ ਵਾਲੀ ਔਰ ਪੜ੍ਹੀ ਹੋਈ ਜਾਣ ਵਾਲੀ ਕਿਤਾਬ ਹੈ ਤੇ ਇਹਦਾ ਮਤਲਬ ਹੈ ਕਿ ਉੱਚ ਗੱਲ ਸੀ ਤੇ ਵੈਸਾ ਹੋਇਆ ਨਾ। ਠੀਕ ਹੈ, ਠੀਕ ਹੈ। ਅੱਛਾ, ਚਲੋ ਜੀ ਅੱਗੇ। ਬਹੁਤ ਜੀਵ ਦੇ ਵਿੱਚ ਤਦਬੀਰ ਕਰਕੇ ਹਾਂਜੀ ਫਰਹਾਦ ਪਹਾੜ ਨੂੰ ਥੋੜਿਆ ਹੈ। ਯਾਨੀ ਮੈਂ ਜਿਹੜੀ ਇਹ ਕਹਾਣੀ ਲਿਖੀ ਹੈ ਜੀ ਜੀ, ਜਿਵੇਂ ਫਰਹਾਦ ਨੇ ਪਹਾੜ ਨੂੰ ਕੱਢਿਆ ਸੀ, ਨਹਿਰ ਕੱਢੀ ਸੀ ਸ਼ੀਰੀ ਵਾਸਤੇ, ਤੁਹਾਨੂੰ ਪਤਾ ਨਾ ਬਿਲਕੁਲ ਕਹਾਣੀ, ਤੇ ਉਹਨੇ ਉਸੇ ਤਰੀਕੇ ਨਾਲ ਮੈਂ ਵੀ ਬਹੁਤ ਪਲੈਨਿੰਗ ਕਰਕੇ ਤਦਬੀਰ ਕਰਕੇ ਬਾਰ-ਬਾਰ ਸੋਚ ਕੇ ਜਿਹੜਾ ਨਾ ਇਹ ਮੈਂ ਇਹ ਮੁਸ਼ਕਿਲ ਕੰਮ ਕੀਤਾ, ਇਹ ਕੰਮ ਇੰਝ ਕੀਤਾ ਜਿਵੇਂ ਫਰਹਾਦ ਨੇ ਪਹਾੜ ਨੂੰ ਜਿਵੇਂ ਕੱਢਿਆ ਸੀ। ਠੀਕ ਹੈ। ਸਭਾ ਵੇਨ ਕੇ ਜ਼ੇਬ ਬਣਾ ਦਿੱਤਾ, ਜਿਆ ਅਤਰ ਗੁਲਾਬ ਨਿਚੋੜਿਆ। ਤੇ ਇਹ ਮੈਂ ਇੰਝ ਪਰੋਏ ਨੇ ਮਿਸਰੇ ਔਰ ਇੰਝ ਵਾਕਿਆਤ ਪਰੋਏ ਨੇ ਜਿਵੇਂ ਕਿ ਗੁਲਾਬ ਦਾ ਅਤਰ ਕੱਢ ਲਿਆ ਜਾਂਦਾ ਹੈ। ਅੱਛਾ। ਮੌਜੂ ਚੌਕ ਜਿਹੜਾ ਸੀ ਉਹ ਮੀਨੀ ਰਾਂਝੇ ਦਾ ਪਿਓ ਜਿਹੜਾ ਸੀ ਉਹ ਪਿੰਡ ਦਾ ਚੌਧਰੀ ਸੀ। ਠੀਕ ਹੈ। ਔਰ ਉਹ ਆਪਣੇ ਭਰਾਵਾਂ ਵਿੱਚ ਆਪਣੀ ਬਰਾਦਰੀ ਵਿੱਚ ਵੱਡਾ ਸਰਦਾਰ ਸੀ। ਚੌਧਰੀ ਸਾਹਿਬ ਸੀ। ਚੌਧਰੀ ਸਾਹਿਬ ਸਨ। ਠੀਕ ਹੈ। ਤੇ ਉਹਨੂੰ ਰਾਂਝੇ ਨਾਲ ਸਭ ਤੋਂ ਜ਼ਿਆਦਾ ਪਿਆਰ ਸੀ। ਠੀਕ ਹੈ। ਤੇ ਜਿਹੜੇ ਦੂਜੇ ਭਰਾ ਸਨ ਉਹ ਉਸ ਤੋਂ ਬਹੁਤ ਸੜਦੇ ਸਨ। ਠੀਕ ਹੈ। ਉਹ ਬਹੁਤ ਜੈਲਸ ਸਨ ਉਸ ਤੋਂ, ਤੇ ਉਹਨਾਂ ਦਾ ਵਸ ਨਹੀਂ ਸੀ ਚੱਲਦਾ ਕਿ ਉਹ ਕੀ ਕਰਨ, ਉਹਨੂੰ ਕਿਵੇਂ ਕੱਢ ਦੇਣ ਉੱਥੋਂ। ਠੀਕ ਹੈ। ਠੀਕ ਹੈ। ਉਹ ਉਹਦੀ ਬਾਪ ਦੀ ਜ਼ਿੰਦਗੀ ਦੇ ਵਿੱਚ ਤਾਂ ਕੁਛ ਨਹੀਂ ਕਰ ਸਕੇ, ਲੇਕਿਨ ਜਦੋਂ ਬਾਪ ਮਰ ਗਿਆ, ਜਿਹਨੂੰ ਕਹਿੰਦਾ ਵਾਰਿਸ ਸ਼ਾਹ ਇੱਕ ਮਿਸਰ ਕਹਿ ਕੇ ਅੱਗੇ ਜ਼ਰੂਰ ਪੈਂਦਾ, ਤਕਦੀਰ ਸੇਤੀ ਮੌਜੂ ਹੱਕ ਹੋਇਆ, ਭਾਈ ਰਾਂਝੇ ਦੇ ਨਾਲ ਖੇਡ, ਉਹਨਾਂ ਨੇ ਉਹਦੇ ਮਰਨੇ ਹੀ ਉਹਦੇ ਨਾਲ ਲੜਾਈ ਸ਼ੁਰੂ ਕਰ ਦਿੱਤੀ। ਤੇ ਉਸ ਤੋਂ ਬਾਅਦ ਫਿਰ ਮਿਸਰਾ ਬਾਦ ਹਜ਼ਰਤ ਕਾਜ਼ੀ ਤੇ ਪੈਂਚ ਸਦਾ ਸਾਰੇ, ਭਾਈਆਂ ਜ਼ਮੀਨੋਂ ਕੱਚ ਪਵਾਈ ਆਹੀ, ਵੱਡੀ ਦੇ ਕੇ ਭੂਏ ਦੇ ਬਨੇ ਵਾਰਿਸ, ਬੰਜਰ ਜ਼ਮੀਨ ਰੰਜੇਠੇ ਨੂੰ ਆਈ ਆਹੀ, ਕੱਛਾ ਮਾਰ ਸ਼ਰੀਕ ਮਜ਼ਾਕ ਕਰਦੇ, ਭਾਈਆਂ ਰਾਂਝੇ ਦੇ ਬਾਪ ਬਣਾਈ ਆਹੀ, ਗੱਲ ਭਾਬੀਆਂ ਇਹੀ ਬਣਾ ਛੱਡੀ, ਮਗਰ ਜੱਟ ਦੇ ਫਕੜੀ ਲਾਈ ਆਹੀ। ਹਾਂਜੀ ਜੀ। ਭਰਾਵਾਂ ਨੇ
ਕਾਜ਼ੀ ਨੂੰ ਸੱਦਿਆ। ਠੀਕ ਹੈ ਕਾਜ਼ੀ ਜਿਹੜੇ ਸਨ ਉਹ ਹੀ ਰੈਵਨਿਊ ਸਿਸਟਮ ਵੀ ਦੀ ਵੀ ਲੁੱਕ ਆਫਟਰ ਕਰਦੇ ਸਨ ਉਸ ਜ਼ਮਾਨੇ 'ਚ। ਭਰਾਵਾਂ ਨੇ ਕਾਜ਼ੀ ਨੂੰ ਸੱਦਿਆ ਤੇ ਪਿੰਡ ਦੇ ਪੈਂਚ ਸੱਦੇ, ਜਿਹੜੇ ਵੱਡੇ ਵੱਡੇ ਪੰਚਾਇਤ ਦੇ ਬੰਦੇ ਸਨ, ਠੀਕ ਉਹਨਾਂ ਨੂੰ ਸੱਦਿਆ। ਠੀਕ ਹੈ ਬਾਈਆਂ ਜ਼ਮੀਨ ਨੂੰ ਕੱਚ ਪਵਾਈ ਜਾਏ। ਕੱਚ ਪਾਉਣਾ ਹੁੰਦਾ ਮੇਜਰਮੈਂਟ ਕਰਨਾ, ਮਾਪਣਾ। ਠੀਕ ਹੈ ਠੀਕ ਹੈ ਪਹਿਲੇ ਤੇ ਭਰਾਵਾਂ ਨੇ ਜ਼ਮੀਨ ਨੂੰ ਕਿਹਾ ਕਿ ਇਹਨੂੰ ਮਾਪਿਆ ਜਾਵੇ। ਠੀਕ ਹੈ ਠੀਕ ਹੈ, ਵੱਡੀ ਦੇ ਕੇ ਭਾਵੇਂ ਦੇ ਬਣੇ ਵਾਰਸ। ਫਿਰ ਉਹਨਾਂ ਨੇ ਕਾਜ਼ੀ ਨੂੰ ਤੇ ਪੈਂਚਾਂ ਨੂੰ ਰਿਸ਼ਵਤ ਦਿੱਤੀ। ਵੱਡੀ ਦਾ ਮਤਲਬ ਹੁੰਦਾ ਰਿਸ਼ਵਤ ਦੇਣਾ। ਠੀਕ ਹੈ ਰਿਸ਼ਵਤ ਦੇ ਕੇ ਜਿਹੜੀ ਕਾਬਲੇ ਕਾਸ਼ ਜ਼ਮੀਨ ਸੀ, ਜਿਹੜੀ ਚੰਗੀ ਜ਼ਰਖੇਜ਼ ਜ਼ਮੀਨ ਸੀ, ਉਹਦੇ ਵਾਰਸ ਬਣ ਗਏ, ਆਪ ਵਾਰਸ ਬਣ ਗਏ। ਤੇ ਬੰਜਰ ਜ਼ਮੀਨ ਰੰਜੇਠੇ ਨੂੰ ਆਈ ਹੈ ਤੇ ਰਾਂਝੇ ਨੂੰ ਜਿਹੜੀ ਸੀ ਉਹ ਬੰਜਰ ਜ਼ਮੀਨ ਉਹਦੇ ਹਿੱਸੇ ਚ ਫਰਾਡ ਕੀਤਾ ਉਹਨਾਂ ਨੇ ਜੀ। ਕੱਚਾ ਮਾਰ ਸ਼ਰੀਕ ਮਜ਼ਾਕ ਕਰਦੇ ਭਾਈਆਂ ਰਾਂਝੇ ਦੇ ਬਾਪ ਬਣਾਇਆ ਹੈ। ਹੁਣ ਇੱਕ ਤੇ ਦੇਖੋ ਜੀ, ਉਹਨੂੰ ਜ਼ਮੀਨ ਜਿਹੜੀ ਆ ਉਹ ਬੰਜਰ ਆ ਗਈ ਹੈ ਬਿਲਕੁਲ, ਔਰ ਕਿਉਂਕਿ ਉਹਦਾ ਕੁਝ ਕਰ ਨਹੀਂ ਸਕਿਆ ਫੈਸਲੇ ਦਾ। ਇਸ ਵਾਰ ਜਿਹੜੇ ਸ਼ਰੀਕ ਨੇ, ਸ਼ਰੀਕ ਹੁੰਦੀ ਐਕਸਟੈਂਡਡ ਫੈਮਿਲੀ ਦੇ ਲੋਕ, ਉਹ ਜਿਹੜੇ ਨੇ ਉਹ ਬਗਲਾਂ ਵਜਾ ਕੇ ਤੇ ਰਾਂਝੇ ਦਾ ਮਜ਼ਾਕ ਉਡਾ ਰਹੇ ਕਿ ਦੇਖੋ ਜੀ ਤਿੰਨਾਂ ਹੱਥ ਹੋ ਗਿਆ, ਇਹ ਤਿੰਨਾਂ ਹੱਥ ਹੋ ਗਿਆ ਤੇ ਕਰ ਵੀ ਕੁਝ ਨਹੀਂ ਸਕਿਆ। ਬਿਲਕੁਲ, ਭਾਈਆਂ ਰਾਂਝੇ ਦੇ ਬਾਪ ਬਣਾਈ ਹੈ। ਬਾਪ ਹੁੰਦਾ ਕਿਸੇ ਦੇ ਲਈ। ਤੇ ਰਾਂਝੇ ਲਈ ਉਹਨਾਂ ਨੇ ਬੜੀ ਭੈੜੀ ਸੂਰਤ ਹਾਲ ਬਣਾਤੀ। ਹਾਂ, ਗੱਲ ਭਾਬੀਆਂ ਇਹ ਬਣਾ ਛੱਡੀ ਤੇ ਭਰਜਾਈਆਂ ਇਹ ਸਨ ਉਹਦੀਆਂ ਜੀ। ਉਹਨਾਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਣਾਈਆਂ, ਮਗਰ ਜੱਟ ਦੇ ਫੱਕੜੀ ਲੈ ਗਏ। ਫੱਕੜੀ ਦਾ ਮਤਲਬ ਉਹਦੇ ਪਿੱਛੇ ਆਪਣਾ ਮਜ਼ਾਕ ਉਡਾਉਣਾ ਤੇ ਉਹਦੇ ਸਾਰੇ ਪਿੰਡ 'ਚ ਉਹਦਾ ਮਜ਼ਾਕ ਜਿਹੜਾ ਉਹ ਹੋਣ ਲੱਗ ਪਿਆ। ਠੀਕ ਹੈ ਜੀ, ਠੀਕ ਹੈ। ਅੱਛਾ ਜੀ। ਅੱਗੇ ਫਿਰ ਇਹ ਹੁੰਦਾ ਹੈ ਕਿ ਅੱਗੇ ਫਿਰ ਵਾਰਿਸ਼ ਆ ਜਿਹੜਾ ਉਹ ਭਰਜਾਈਆਂ ਦਾ ਤੇ ਰਾਂਝੇ ਦਾ ਡਾਇਲਾਗ ਕਰਵਾਉਂਦਾ ਹੈ। ਅੱਛਾ, ਹਾਂਜੀ। ਜਿਹੜੀਆਂ ਰਾਂਝੇ ਦੀਆਂ ਉਹ ਕਹਿੰਦੀਆਂ ਨੇ ਕਿ ਤੂੰ ਨਿਕੰਮਾ ਆਦਮੀ ਹੈ, ਤੈਨੂੰ ਵਾਹੀ ਆਉਂਦੀ ਨਹੀਂ ਹੈ ਜੀ, ਤੇ ਤੂੰ ਸਿਰਫ ਔਰਤਾਂ ਨੂੰ ਆਪਣੇ ਪਿੱਛੇ ਲਾਉਣ ਜਾਣਨਾ ਹੈ ਤੇ ਤੂੰ ਸਿਰਫ ਔਰਤਾਂ ਦੇ ਵਾਸਤੇ ਤੂੰ ਫਿਰਨਾ ਹੈ ਇੱਥੇ ਪਿੰਡ 'ਚ, ਹੋਰ ਤੂੰ ਕਿਸੇ ਕੰਮ ਦਾ ਬੰਦਾ ਨਹੀਂ ਹੈਗਾ। ਯਾਨੀ ਆਸ਼ਕੀ ਮਸ਼ੂਕੀ ਤੈਨੂੰ ਆਉਂਦੀ ਹੈ, ਕੰਮ ਸ਼ਾਮ ਨਹੀਂ ਆਉਂਦਾ। ਕੰਮ ਸ਼ਾਮ ਤੈਨੂੰ ਕੋਈ ਨਹੀਂ ਆਉਂਦਾ ਤੇ ਤੂੰ ਜਾਵੇਂਗਾ ਤੇ ਭੁੱਖਾ ਮਰ ਜਾਏਗਾ। ਠੀਕ ਹੈ, ਹਾਂਜੀ ਪੜ੍ਹੋ। ਸਾਡਾ ਹੁਸਨ ਪਸੰਦ ਨਾ ਲਿਆਵਨਾ ਹੈ, ਜਾਹੀਰ ਸਿਆਲ ਵਵਾ ਲਿਆਵੀਂ, ਵਾ ਵੰਜਲੀ ਪ੍ਰੇਮ ਦੀ ਘਤ ਜਾਲੀ, ਕਾਈ ਨੱਠੀ ਸਿਆਲਾਂ ਦੀ ਫਾ ਲਿਆਵੀਂ। ਤੈਂਥੇ ਵੱਲ ਹੈ ਰਨਾ ਗੁਲਾਬ ਨੇ ਦਾ, ਰਾਣੀ ਕੂਕਲਾ ਮਹਿਲ ਤੋਂ ਲਾ ਲਿਆਵੀਂ। ਜੀ ਪੜ੍ਹ ਲਓ। ਅੱਛਾ ਜੀ, ਪੂਰਾ ਕਰ ਦਿਓ। ਦੇ ਬੂਈਓਂ ਕੱਢਣੀ ਮਿਲੇ ਨਹੀਂ, ਰਾਤੀ ਕੰਧ ਪਛਵਾੜਿਓਂ ਢਾ ਲਿਆਵੀਂ। ਵਾਰਿਸ ਸ਼ਾਹ ਨੂੰ ਨਾਲ ਲੈ ਜਾਏ ਕਿ ਤੇ ਜਿਹੜਾ ਦਾਓ ਲਗੇ ਸੋਈ ਲਾ ਲਵੇ। ਸਾਡਾ ਉਹ ਭਰਜਾਈਆਂ ਉਹਨੂੰ ਕਹਿੰਦੀਆਂ ਨੇ, ਉਹਨੂੰ ਮਿਹਣਾ ਮਾਰਦੀਆਂ ਨੇ, ਹਾਂਜੀ, ਤਾਨਾ ਦਿੰਦੀਆਂ ਨੇ ਕਿ ਜੇ ਤੂੰ ਸਾਡਾ ਹੁਸਨ ਪਸੰਦ ਨਹੀਂ ਲਿਆਉਂਦਾ, ਸਾਡਾ ਹੁਸਨ ਪਸੰਦ ਨਾ ਲਿਆਉਣਾ, ਜੇ ਅਸੀਂ ਤੈਨੂੰ ਅਗਲੀ ਲੱਗਣੀ ਹੈ, ਬਦਸੂਰਤ ਲੱਗਣੀ ਹੈ, ਜਾਂ ਹੀਰ ਸਿਆਲ ਵਿਆਹ ਲੈ, ਤੇ ਜਾਂ ਫਿਰ ਸਿਆਲਾਂ ਦੀ ਕੁੜੀ ਜਿਹੜੀ ਹੀਰ ਹੈ, ਇਹਦਾ ਮਤਲਬ ਕਿ ਹੀਰ ਦੀ ਮਸ਼ਹੂਰੀ ਦੂਰ ਦੂਰ ਤੱਕ ਸੀ। ਠੀਕ ਹੈ ਜੀ, ਬਿਲਕੁਲ। ਵਾਹ ਵੰਜਲੀ ਪ੍ਰੇਮ ਦੀ ਘਤ ਜਾਲੀ, ਵੰਜਲੀ ਬਾਂਸਰੀ, ਠੀਕ ਹੈ, ਬਾਂਸਰੀ ਵਜਾ ਕੇ ਵਾਹੁਣਾ ਜਿਹੜਾ ਹੁੰਦਾ, ਵੰਜਲੀ ਵਾਹੁਣਾ ਮਤਲਬ ਬੰਸਰੀ ਵਜਾਉਣਾ। ਠੀਕ ਹੈ, ਵੰਜਲੀ ਵਜਾ ਕੇ ਤੇ ਮੁਹੱਬਤ ਦੀ ਜਾਲ ਪਾ ਕੇ ਉੱਤੇ ਘਤ ਜਾਲੀ। ਅੱਛਾ, ਪ੍ਰੇਮ ਦੀ ਘਤ ਜਾਲੀ ਯਾਨੀ ਪ੍ਰੇਮ ਦੀ ਮੁਹੱਬਤ ਦੀ ਜਾਲ ਪਾ ਕੇ ਉਹਦੇ ਜਾਲ 'ਚ ਫਸਾ ਕੇ ਉਹਨੂੰ ਕਾਈ ਨੱਢੀ ਸਿਆਲਾਂ ਦੀ ਫਾਹ ਲਿਆਵੀਂ। ਤੇ ਸਿਆਲਾਂ ਦੀ ਕੋਈ ਨੱਢੀ ਦਾ ਮਤਲਬ ਹੈ ਜਵਾਨ ਕੁੜੀ। ਤੇ ਤੂੰ ਸਿਆਲਾਂ ਦੀ ਜਿਹੜੀ ਕੋਈ ਜਵਾਨ ਕੁੜੀ ਹੈ, ਯਾਨੀ ਹੀਰ ਜਿਹੜੀ ਹੈ, ਉਹਨੂੰ ਫਸਾ ਕੇ ਲੈ ਆਇਆ। ਅਸਲ ਨੱਢੀ ਤੇ ਫਿਰ ਮਟਿਆਰ 'ਚ ਕੋਈ ਫਰਕ ਹੈ? ਮਟਿਆਰ ਵੀ ਤੇ ਜਵਾਨ ਕੋਈ ਖਾਸ ਦੋਵੇਂ ਅੱਛਾ ਇਸਤੇਮਾਲ ਹੁੰਦਾ। ਠੀਕ ਹੈ। ਤੈਂਥੇ ਵੱਲ ਹੈ ਰਣਾ ਬਣਾਉਣ ਦਾ। ਹੁਣ ਉਹਨੇ ਮਾਰਦੀ ਕਿ ਤੈਨੂੰ ਇਹ ਤਰੀਕਾ ਬੜਾ ਆਉਂਦਾ ਹੈ, ਤੈਨੂੰ
ਔਰਤਾਂ ਨੂੰ ਫਸਾਉਣ ਦਾ ਬੜਾ ਤਰੀਕਾ ਤੈਥੇ ਵੱਲ ਹੈ। ਵੱਲ ਦਾ ਮਤਲਬ ਤਰੀਕਾ ਹੈ। ਠੀਕ ਹੈ। ਤਰੀਕਾ ਤੈਨੂੰ ਆਉਂਦਾ ਹੈ ਰੰਨਾ ਬਣਾਉਣ ਦਾ, ਬੁਲਾਉਣ ਦਾ ਮਤਲਬ ਫਸਾਉਣ ਦਾ। ਬਿਲਕੁਲ। ਰਾਣੀ ਕੋਕਲਾਂ ਮਹਿਜ਼ ਤੋਂ ਨਾਂ ਹੈ। ਤੇ ਜਿਵੇਂ ਰਾਣੀ ਕੋਕਲਾਂ ਬੜੀ ਮਸ਼ਹੂਰ ਇੱਕ ਕਹਾਣੀ ਦੇ ਵਿੱਚ ਆਉਂਦੀ ਹੈ। ਠੀਕ ਹੈ। ਉਹ ਜਿਹੜੀ ਰਾਣੀ ਹੈ ਉਹਦੇ ਵਾਂ ਉਹਨੂੰ ਲਿਆ। ਠੀਕ ਹੈ। ਦੇ ਬੂਹਿਓਂ ਕੱਢਣੀ ਮਿਲੇ ਨਹੀਂ। ਹੁਣ ਕਹਿੰਦੀਆਂ ਨੇ ਕਿ ਜੇ ਤੈਨੂੰ ਦਿਨ ਵੇਲੇ ਬੂਹਿਓਂ ਕੱਢਣੀ ਨਾ ਮਿਲੇ, ਦਰਵਾਜ਼ੇ ਤੋਂ ਨਾ ਸਕੇ ਮਤਲਬ ਤੇਰਾ ਵਿਆਹ ਕੇ ਨਾ ਲਿਆ ਸਕੇ, ਹਾਂਜੀ, ਤੇ ਰਾਤੀ ਕੰਧ ਪਿਛਵਾੜੇ ਢਾ ਲਿਆ, ਤੇ ਰਾਤ ਨੂੰ ਪਿੱਛੋਂ ਕੰਧ ਢਾ ਕੇ ਉਹਦੀ ਤੇ ਚੋਰੀ ਕੱਢ ਕੇ ਲਿਆ। ਯਾਨੀ ਲੀਗਲ ਇਲੀਗਲ ਮੀਨ ਸਾਰੇ ਇਸਤੇਮਾਲ ਕਰ। ਠੀਕ ਹੈ। ਤੇ ਆਖਰੀ ਮਿਸਰਾ ਹੈ ਕਿ ਵਾਰਿਸ ਸ਼ਾਹ ਨੂੰ ਨਾਲ ਲਿਜਾਏ ਕੇ ਤੇ ਜਿਹੜਾ ਦਾ ਲੱਗੇ ਸਹੀ ਦਾ ਨੇ। ਮਤਲਬ ਇਹ ਕਹਾਣੀ ਦੇ ਵਿੱਚ ਵਾਰਿਸ ਸ਼ਾਹ ਕਿੱਥੋਂ ਆ ਗਏ? ਵਾਰਿਸ ਸ਼ਾਹ ਤੇ ਆਪ ਦਾੜ ਨਾਲ ਨਾ ਬਤੌਰ ਕਰੈਕਟਰ ਦੇ। ਅੱਛਾ ਉਹ ਸ਼ਾਇਰ ਵੀ ਨੇ ਤੇ ਨਾਲ ਕਰੈਕਟਰ ਵੀ ਹੈ ਨਾ ਆਪ ਤੈਨੂੰ ਜੇ ਤੈਨੂੰ ਆਪਣਾ ਕਿਸੇ ਦੀ ਮਦਦ ਚਾਹੀਦੀ ਹੋਵੇ ਤੇ ਵਾਰਿਸ ਸ਼ਾਹ ਨਾਲ ਲੈ ਜੀ। ਅੱਛਾ ਇਹ ਮਤਲਬ ਹੈ। ਠੀਕ ਹੈ। ਅੱਛਾ ਇਹਦੇ ਵਿੱਚ ਦੇਖੋ ਮੈਂ ਜਿਹੜੀ ਗੱਲ ਜ਼ਿਕਰ ਕਰਨਾ ਚਾਹੁੰਦਾ ਜੀ ਕਿ ਇਹ ਜਿਹੜੀ ਵੱਡੀ ਦੇ ਕੇ ਭੋਏ ਦੇ ਬਣੇ ਵਾਰਿਸ ਤੇ ਫਿਰ ਬਾਕੀ ਕੁਛ, ਇਹ ਦੋ ਗੱਲਾਂ ਨੇ। ਅੱਛਾ, ਇੱਕ ਤੇ ਵਾਰਿਸ ਸ਼ਾਹ ਪਹਿਲਾ ਸ਼ਾਇਰ ਹੈ ਜਿਹੜਾ ਕਿ ਕਹਾਣੀ ਦੀ ਜਿਹੜੀ ਬੁਨਿਆਦ ਹੈ, ਜਿੱਥੋਂ ਕਹਾਣੀ ਚੱਲਦੀ ਹੈ, ਜੀ ਉਹਨੂੰ ਜ਼ਮੀਨ ਦਾ ਝਗੜਾ ਦੱਸਦਾ ਹੈ। ਠੀਕ ਹੈ। ਯਾਨੀ ਰੀਜ਼ਨ ਜਿਹੜੀ ਹੈ ਉਹ ਮਟੀਰੀਅਲ ਹੈ, ਮਾਦੀ ਰੀਜ਼ਨ ਨੇ। ਬਿਲਕੁਲ। ਬਾਕੀ ਜਿਹੜੇ ਨੇ ਔਰ ਉਸ ਤੋਂ ਬਾਅਦ ਫਿਰ ਪਰਦਾਈਆਂ ਦਾ ਮਿਹਣਾ। ਠੀਕ ਹੈ। ਕਿਉਂ ਜਾਂਦਾ ਹੀ ਜ਼ਿਆਦਾ ਵੱਲ, ਤੇ ਮਾਦੀ ਵੀ ਹੈ ਤੇ ਉਹਦੀ ਇੱਜ਼ਤ ਦਾ ਮਸਲਾ ਵੀ ਹੈ। ਬਾਕੀ ਜਿਹੜੇ ਨੇ ਉਹ ਇੰਜ ਨਹੀਂ ਕਹਾਣੀ ਸ਼ੁਰੂ ਕਰਦੇ। ਮਿਸਾਲ ਦੇ ਤੌਰ ਤੇ ਜਿਹੜਾ ਦਮੋਦਰ ਦਾਸ ਹੈ, ਉਹ ਇਹ ਤਾਂ ਕਹਿੰਦਾ ਕਿ ਭਰਾਵਤ ਤੋਂ ਬੜੇ ਉਹਦੇ ਦੁਸ਼ਮਣ ਸਨ ਤੇ ਉਹਨੂੰ ਮਾਰਨ ਦੀ ਜਿਹੜੀ ਉਹਨਾਂ ਨੇ ਸਾਜ਼ਿਸ਼ ਕੀਤੀ ਸੀ, ਲੇਕਿਨ ਉਹ ਜ਼ਮੀਨ ਵਗੈਰਾ ਦਾ ਜ਼ਿਕਰ ਨਹੀਂ ਕਰਦਾ। ਅੱਛਾ, ਹਾਂ, ਜਿਵੇਂ ਵਾਰਿਸ ਸ਼ਾਹ ਕਰਦਾ ਨਾ। ਵਾਰਿਸ ਸ਼ਾਹ ਤੇ ਦੇਖੋ ਨਾ, ਵਾਰਿਸ ਸ਼ਾਹ ਤੇ ਉਹ ਜਿਹੜਾ ਬੰਦ ਹੈ ਹਜ਼ਰਤ ਕਾਜ਼ੀ ਤੇ ਪੈਂਚ ਦਾਸ ਹੈ, ਉਹ ਤੇ ਪੂਰਾ ਜਿਹੜਾ ਉਸ ਵੇਲੇ ਦਾ ਜਸਟਿਸ ਸਿਸਟਮ ਹੈ, ਰੈਵਨਿਊ ਸਿਸਟਮ ਹੈ, ਉਹਨਾਂ ਸਾਰਿਆਂ ਨੂੰ ਨੰਗਾ ਕਰ ਰਿਹਾ। ਬਿਲਕੁਲ। ਉਹਦੇ ਜਿਹੜਾ ਕਰਪਸ਼ਨ ਹੈ, ਜਿਹੜੀ ਕਰਪਸ਼ਨ ਸਿਰਫ ਇਹ ਨਹੀਂ ਦੱਸ ਰਿਹਾ ਕਿ ਰਾਂਝੇ ਨਾਲ ਇਹ ਹੋਇਆ, ਬਲਕਿ ਇਹ ਕਿ ਨਿਜ਼ਾਮ ਜਿਹੜਾ ਹੈ ਕਰਪਟ ਹੈ। ਠੀਕ ਹੈ। ਫਿਰ ਇਹ ਹੈ ਕਿ ਜਿਹੜੀ ਮਸਲਨ ਇੱਕ ਹੋਰ ਹੀਰ ਜਿਹਨੇ ਲਿਖੀ ਹੈ ਹਾਫਿਜ਼ ਸ਼ਾਹ ਜਹਾਂ ਮੁਕਬਲ, ਉਹ ਕਹਿੰਦਾ ਕਿ ਜੀ ਉਹਨੂੰ ਰਾਂਝੇ ਨੂੰ ਜਿਹੜੀ ਹੈ ਉਹ ਖਾਬ ਵਿੱਚ ਨਜ਼ਰ ਆਈ ਸੀ। ਅੱਛਾ। ਤੇ ਖਾਬ ਵਿੱਚ ਆਸ਼ਿਕ ਹੋ ਕੇ ਤੁਰ ਪਿਆ ਸੀ ਤੇ ਭਰਜਾਈਆਂ ਬੜਾ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਨਹੀਂ ਰੁਕਿਆ ਤੇ ਉਹ ਤੁਰ ਪਿਆ। ਰਾਂਝਾ ਵਾਰਿਸ ਸ਼ਾਹ ਕਹਿੰਦਾ ਕਿ ਇਹ ਕੋਈ ਨਹੀਂ ਹੈ, ਗੱਲ ਅਸਲੀ ਜ਼ਮੀਨ ਦੇ ਝਗੜੇ ਦੀ ਸੀ ਤੇ ਮਿਹਨਤ ਦੀ ਸੀ, ਇਸ ਵਾਸਤੇ ਉਹ ਤੁਰਿਆ। ਫਿਰ ਇਹਦੀ ਕਹਾਣੀ ਤੇ ਆਈ ਮੀਨ ਇਟ ਗੈਟਸ ਵੈਰੀ ਸਟਰੋਂਗ, ਕਿਉਂਕਿ ਉਹ ਜ਼ਰ ਜ਼ਮੀਨ ਤੇ ਜ਼ੰਦਾ ਇੱਕ ਤੇ ਜਿਹੜਾ ਕਨਸੈਪਟ ਉਹ ਆ ਜਾਂਦਾ ਹੈ, ਔਰ ਦੂਸਰਾ ਇਟਸ ਮੋਰ ਪ੍ਰੈਕਟੀਕਲ, ਇਹ ਮੋਰ ਰੀਅਲ ਅਪਰੋਚ ਹੈ ਉਹਦੀ ਕਹਾਣੀ ਦੀ ਜਿਹੜੀ ਬੇਸ ਹੈ। ਬਿਲਕੁਲ ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਉਹ ਸਾਰਾ ਦਿਨ ਤੁਰ ਕੇ ਤੇ ਜਾ ਕੇ ਇੱਕ ਮਸੀਤ ਦੇ ਵਿੱਚ ਡੇਰਾ ਕਰਦਾ ਹੈ ਰਾਂਝਾ। ਉਦੋਂ ਲੋਕੀ ਜਿਹੜੇ ਮੁਸਾਫਰ ਲੋਕ ਹੁੰਦੇ ਸਨ ਉਹ ਮਸੀਤ ਦੇ ਵਿੱਚ ਰਾਤ ਗੁਜ਼ਾਰਦੇ ਸਨ। ਅੱਛਾ। ਤੇ ਉਹ ਵੀ ਜਾ ਕੇ ਮਸੀਤ ਜਾਂਦਾ ਤੇ ਮਸੀਤ ਜਾ ਕੇ ਤੇ ਮੰਜਲੀ ਵਜਾਉਂਦਾ ਹੈ, ਆਪਣੀ ਜਿਹੜੀ ਬਾਂਸਰੀ ਹੈ, ਉਹ ਹੀ ਉਹਦਾ ਇੱਕ ਜ਼ਰੀਆ ਹੈ ਉਹਦੇ ਆਉਣ ਦਾ। ਤੇ ਸਾਰਾ ਪਿੰਡ ਜਿਹੜਾ ਹੈ ਉਹ ਮਸੀਤ ਦੇ ਦੁਆਲੇ ਇਕੱਠਾ ਹੋ ਜਾਂਦਾ। ਅੱਛਾ। ਇਹਦਾ ਮਤਲਬ ਇਹ ਹੈ ਕਿ ਜਿਹੜਾ ਵਾਰਿਸ ਸ਼ਾਹ ਹੈ ਉਹ ਮਸੀਤ ਦਾ ਜਿਹੜਾ ਇੰਸਟੀਟਿਊਸ਼ਨ ਹੈ ਉਹਦੇ ਉੱਤੇ ਵੀ ਇੱਕ ਆਪਣਾ ਵਿਊ ਪੁਆਇੰਟ ਦੇ ਰਿਹਾ ਹੈ। ਇੱਕ ਤੇ ਇੱਕ ਮਸੀਤ ਦੇ ਵਿੱਚ ਵੰਜਲੀ ਵਜਾਉਂਦਾ। ਠੀਕ ਹੈ। ਹੁਣ ਤਾਂ ਕੋਈ ਵੰਜਲੀ ਵਜਾਉਣ ਨੂੰ ਨਹੀਂ ਦਿੱਤਾ। ਹਾਂਜੀ। ਠੀਕ ਹੈ ਨਾ। ਹਾਂਜੀ। ਤੇ ਦੂਜਾ ਪਿੰਡ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ, ਪਿੰਡ ਵਾਲੇ ਆ ਕੇ ਸਾਰਾ ਪਿੰਡ ਆ ਕੇ ਸੁਣਦਾ। ਠੀਕ ਹੈ। ਤੇ ਤੀਜਾ ਇਹ ਹੈ ਕਿ ਮਸੀਤ ਜਿਹੜੀ ਹੈ ਉਹ ਮੁਸਾਫਰਾਂ ਦੇ ਰਹਿਣ ਦੀ ਥਾਂ ਹੈ। ਮਤਲਬ ਮਸੀਤ ਦਾ ਜਿਹੜਾ ਇੰਸਟੀਟਿਊਸ਼ਨ ਹੈ ਉਹਦੇ ਬਾਰੇ ਵਿੱਚ ਵੀ ਵਾਰਿਸ ਸ਼ਾਹ ਜਿਹੜਾ ਹੈ ਉਹ ਮੁੱਲਾ ਸ਼ਾਹੀ ਨਾਲੋਂ ਇੱਕ ਵੱਖ ਨੁਕਤਾ ਨਜ਼ਰ ਪੇਸ਼ ਕਰ ਰਿਹਾ। ਠੀਕ ਹੈ। ਹਾਂਜੀ। ਤੇ ਉਹ ਜਦੋਂ ਫਿਰ ਪਿੰਡ ਇਕੱਠਾ ਹੋ ਜਾਂਦਾ ਹੈ ਤੇ ਵਾਰਿਸ ਸ਼ਾਹ ਕਹਿੰਦਾ ਹੈ ਕਿ ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ
ਪਿੱਛੋਂ ਮੁੱਲਾ ਮਸੀਤ ਦਾ ਹੁੰਦਾ ਹੈ। ਯਾਨੀ ਪਗੜਿਆਂ ਯਾਨੀ ਜਿਹੜੀ ਝਗੜਿਆਂ ਦੀ ਗਠੜੀ ਹੈ, ਝਗੜਿਆਂ ਦੀ ਪੰਡ ਹੈ ਜਿਹੜੀ, ਉਹ ਮੁੱਲਾ ਵੀ ਆ ਜਾਂਦਾ ਵਿੱਚ। ਅੱਛਾ, ਹਾਂਜੀ ਚਲੋ ਜੀ ਪੜੋ। ਠੀਕ ਹੈ। ਮੁੱਲਾ ਬਜ ਰਿਹਾ ਹੈ। ਮਸਲਾ ਖਾਜਾ ਫਰੀਦ ਦੇ ਬਾਰੇ ਚ ਕਹਿੰਦੇ ਨੇ ਉਹ ਮਸੀਤ ਚ ਬਹਿ ਕੇ ਬਕਾਇਦਾ ਮਿਊਜ਼ਿਕ ਸੁਣਦੇ ਸਨ। ਅੱਛਾ ਹਾਂਜੀ। ਅੱਛਾ, ਮੁੱਲਾ ਆਖੀਆਂ ਚੂਨੀਆਂ ਵੇਖਦਿਆਂ ਇਹ ਗੈਰ ਸ਼ਰਾ ਤੂੰ ਕੌਣ ਹੈ ਦੂਰ ਹੋਵੇ, ਇੱਥੇ ਲੁੱਚੀਆਂ ਦੀ ਕਾਈ ਜਾ ਨਹੀਂ ਪਟੇ ਦੂਰ ਕਰ ਹੱਕ ਮਨਜ਼ੂਰ ਹੋਵੇ, ਅਨਲ ਹੱਕ ਕਹਾ ਨਾ ਕਿਬਰ ਕਰਕੇ ਉੜਕ ਮਰੇਗਾ ਵਾਂਗ ਮਨਸੂਰ ਹੋਏ, ਵਾਰਿਸ ਸ਼ਾਹ ਨਾ ਹੀਂਗ ਦੀ ਬਾਸ ਛੁਪਦੀ ਭਾਵੇਂ ਰਸਮ ਸੀ ਵਿੱਚ ਕਾਫੂਰ ਹੋਵੇ। ਹਾਂਜੀ, ਮੁੱਲਾ ਜਿਹੜਾ ਨਾ ਉਹਨੂੰ ਵੇਖਦੇ, ਠੀਕ ਹੈ। ਮੁੱਲਾ ਆਖਿਆ ਚੂਣੀਆਂ ਵੇਖਦੇ ਜੀ, ਜੂ ਉਹਦੇ ਨੇ ਉਹਦੇ ਵਾਲ ਦੇਖੇ ਨਾ ਉਹਨੇ, ਚੂਣੀਆਂ ਵਾਲ, ਵੱਡੇ ਵਾਲ ਰਾਂਝੇ ਦੇ। ਜੂ ਉਹਨਾਂ ਨੇ ਵਾਲ ਦੇਖੇ ਤਾਂ ਉਹਨੇ ਨਾਲ ਹੀ ਕਿਹਾ ਗੈਰ ਸ਼ਰਾ ਤੂੰ ਕੌਣ ਹੈ ਦੂਰ ਹੋਏ। ਇਹ ਚ ਉਹ ਕਹਿ ਕੇ ਬੁਲਾਉਣਾ ਮਤਲਬ ਵੈਸੇ ਹੀ ਇੱਕ ਜਿਹੜੀ ਕਰੂਡ ਮੁੱਲਾ ਜਿਹੜਾ ਉਹ ਕਰੂਡਨੈਸ ਹੈ। ਠੀਕ ਹੈ, ਡਿਸਰਿਸਪੈਕਟ। ਠੀਕ ਹੈ। ਅੱਛਾ, ਇਹ ਮੈਂ ਤੁਹਾਨੂੰ ਦੱਸਦਾ ਕਿ ਇਸ ਤੋਂ ਪਹਿਲੇ ਵਾਰਿਸ ਸ਼ਾਹ ਨੇ 2 ਬੰਦ ਲਿਖੇ ਨੇ ਕਿ ਜਿਨ੍ਹਾਂ ਵਿੱਚ ਉਹਨੇ ਮਸੀਤ ਔਰ ਜਿਹੜੀ ਮਸੀਤ ਦੇ ਵਿੱਚ ਪੜ੍ਹਾਇਆ ਜਾ ਰਿਹਾ ਹੈ ਜੀ ਉਹਦੀ ਤਾਰੀਫ, ਉਹਦੀ ਪੂਰੀ ਡਿਸਕ੍ਰਿਪਸ਼ਨ ਦਿੱਤੀ ਹੈ। ਅੱਛਾ, ਅੱਛੇ ਲਫ਼ਜ਼ਾਂ ਜਿਸ ਨਹੀਂ ਇਹ ਇਹਨਾਂ ਲਫ਼ਜ਼ਾਂ ਚ ਜੀ ਕਿ ਮੈਂ ਜਿਹੜੀ ਮੁੱਲਾ ਸ਼ਾਹੀ ਦੇ ਨਾਲ ਗੱਲ ਕਰ ਰਿਹਾ ਉਹ ਮੈਂ ਕਿਸੇ ਅਨਪੜ੍ਹ ਮੁੱਲਾ ਦੇ ਨਾਲ ਨਹੀਂ ਕਰ ਰਿਹਾ, ਬਲਕਿ ਮੁੱਲਾ ਦੇ ਇੰਸਟੀਟਿਊਸ਼ਨ ਨਾਲ ਜਿਹੜੇ ਉਲਮਾ ਨੇ ਆਲਿਮ ਫਾਜ਼ਿਲ ਨੇ ਸ਼ਰਾ ਦੇ ਜੀ, ਮੈਂ ਉਹਨਾਂ ਦੇ ਨਾਲ ਬਹਿਸ ਕਰ ਰਿਹਾ। ਸੋ ਇਹ ਬਜ਼ਾਹਰ ਜਿਹੜਾ ਹੈ ਮੁੱਲਾ ਹੈ, ਇਹ ਤੇ ਇੱਕ ਪੇਂਡੂ ਮੁੱਲਾ ਹੈ ਜੀ, ਲੇਕਿਨ ਵਾਰਿਸ ਸ਼ਾਹ ਪਹਿਲੇ ਇਹ ਐਸਟੈਬਲਿਸ਼ ਕਰਦਾ ਹੈ ਕਿ ਜਿਹੜੀ ਮੁੱਲਾ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਮੈਂ ਪੂਰੀ ਸ਼ਰਾ ਦੇ ਇੰਸਟੀਟਿਊਸ਼ਨ ਦੀ ਗੱਲ ਕਰ ਰਿਹਾ। ਠੀਕ ਹੈ। ਮੁੱਲਾ ਆਖਿਆ ਚੂਣੀਆਂ ਵੇਖਦਿਆਂ ਹੀ ਜੀ ਗੈਰ ਸ਼ਰਾ ਤੂੰ ਕੌਣ ਹੈ ਦੂਰ ਹੋਏ, ਇੱਥੇ ਲੁੱਚਿਆਂ ਦੀ ਕਾਈ ਜਾ ਨਹੀਂ। ਇੱਥੇ ਬਦਮਾਸ਼ਾਂ ਦੀ ਕੋਈ ਥਾਂ ਨਹੀਂ ਹੈ ਜੀ। ਪਟੇ ਦੂਰ ਕਰ ਹੱਕ ਮਨਜ਼ੂਰ ਹੋਏ, ਯਾਨੀ ਪਟੇ ਵਾਲ ਜਿਹੜੇ ਲੰਬੇ ਵਾਲ ਜਿਹੜੇ ਨੇ ਇਹਨਾਂ ਨੂੰ ਕਟਵਾ, ਠੀਕ ਹੈ, ਤੇ ਤਾਂ ਤੂੰ ਹੱਕ ਯਾਨੀ ਖੁਦਾ ਦੇ ਕਰੀਬ ਹੋਏਗਾ। ਠੀਕ ਹੈ। ਅਨਲ ਹੱਕ ਕਹਾ ਨਾ ਕਿਬਰ ਕਰਕੇ ਵਾਂਗ ਉੜਕ ਮਰੇਗਾ ਵਾਂਗ ਮਨਸੂਰ ਹੋਏ। ਉੜਕ ਦਾ ਮਤਲਬ ਅਖੀਰ। ਠੀਕ ਹੈ। ਅਖੀਰ ਤੂੰ ਜੇ ਤੂੰ ਹੀ ਮਨਸੂਰ ਵਾਂਗੂ ਮਰੇਗਾ, ਇਹ ਜਿਹੜੀ ਤੂੰ ਪਟੇ ਛਟੇ ਰੱਖੇ ਨੇ ਇਹ ਤੂੰ ਅਨਲ ਹੱਕ ਕਹਿਣ ਦੇ ਬਰਾਬਰ ਹੈ, ਯਾਨੀ ਮੈਂ ਖੁਦਾ ਹਾਂ ਜਿਹੜੀ ਮਨਸੂਰ ਨੇ ਕਿਹਾ। ਬਿਲਕੁਲ। ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ, ਯਾਨੀ ਹਿੰਗ ਜਿਹੜੀ ਉਹ ਮਸਾਲਾ ਹੁੰਦਾ ਹੈ ਉਹਦੀ ਜਿਹੜੀ ਬਦਬੂ ਹੈ ਉਹ ਛੁਪਦੀ ਨਹੀਂ ਹੈ, ਭਾਵੇਂ ਉਹਨੂੰ ਕਫੂਰ ਦੇ ਵਿੱਚ ਵੀ ਲਪੇਟਿਆ, ਰਸਮ ਸੀ ਲਪੇਟਿਆ ਹੋਵੇ, ਲਪੇਟਣਾ ਵਿੱਚ ਕਾਫੂਰ ਹੋਵੇ, ਕਾਫੂਰ ਦਾ ਮਤਲਬ ਖੁਸ਼ਬੂ ਹੈ। ਠੀਕ ਹੈ। ਖੁਸ਼ਬੂ ਦੇ ਵਿੱਚ ਵੀ ਲਪੇਟਿਆ ਹੋਵੇ ਤਾਂ ਵੀ ਉਹ ਨਹੀਂ ਛੁਪਦੀ। ਬਿਲਕੁਲ। ਅੱਛਾ ਡਾਕਟਰ ਅਗਲੇ ਬੰਦ ਦੇ ਬਾਰੇ ਤੁਸੀਂ ਦੱਸੋ, ਸ਼ੁਰੂ ਤੋਂ ਥੋੜੀ ਜਿਹੀ ਸਾਨੂੰ ਬੈਕਗ੍ਰਾਉਂਡ ਪਤਾ ਲੱਗ ਜਾਏ। ਹਾਂਜੀ, ਇਹ ਹੁਣ ਅੱਗੇ ਰਾਂਝੇ ਦਾ ਜਵਾਬ ਹੈ ਉਹਨੂੰ, ਜਿਹੜਾ ਮੁੱਲਾ ਨੇ ਉਹਨੂੰ ਕਿਹਾ ਹੈ। ਮਤਲਬ ਮੁੱਲਾ ਤੇ ਵਾਰਿਸ ਸ਼ਾਹ ਇਹ ਕਹਿੰਦਾ ਕਿ ਮੁੱਲਾ ਜਿਹੜਾ ਹੈ ਉਹ ਇਹ ਨਹੀਂ ਦੇਖਦਾ ਕਿ ਇਹ ਬੰਦਾ ਅਸਲ ਕੀ ਹੈ ਜੀ, ਇਹ ਕੌਣ ਹੈ, ਇਹ ਕਿਸ ਤਰ੍ਹਾਂ ਦਾ ਆਦਮੀ ਹੈ, ਉਸ ਨੂੰ ਉਹਦੇ ਵਾਲ ਦੇਖ ਕੇ ਉਹਦੇ ਉੱਤੇ ਇਤਰਾਜ਼ ਕਰਨਾ, ਯਾਨੀ ਜ਼ਾਹਿਰੀ ਚੀਜ਼ਾਂ ਦੇਖ ਕੇ ਉਹਨੇ ਫਤਵੇ ਲਾ। ਬਿਲਕੁਲ ਫਤਵਾ ਲਾਤਾ। ਚਲੋ ਜੀ ਠੀਕ ਹੈ। ਦਾੜੀ ਸ਼ੇਖ ਦੀ ਅਮਲ ਸ਼ੈਤਾਨ ਵਾਲੇ, ਕਿਹਾ ਰਾਣੀਓ ਜਾਂਦਿਆਂ ਰਾਈਆਂ ਨੂੰ, ਅੱਗੇ ਕੱਢ ਕੁਰਾਨ ਤੇ ਬਹੇ ਮੈਂਬਰ ਬਹੇ ਮੈਂਬਰ, ਕਿਹਾ ਅੱਡਿਓ ਮਕਰ ਦੀਆਂ ਫਾਈਆਂ ਨੂੰ, ਇਸ ਪਲੀਤ ਤੇ ਪਾਕ ਦਾ ਕਰੋ ਵਾਕਫ, ਅਸੀਂ ਜਾਣੀਏ ਸ਼ੇਰ ਸ਼ਰਾ ਗਵਾਈਆਂ ਨੂੰ, ਜਿਹੜੇ ਥਾਂ ਨਾਪਾਕ ਦੇ ਵਿੱਚ ਵੜਿਓ, ਸ਼ੁਕਰ ਰੱਬ ਦੀਆਂ ਬੇਪਰਵਾਹੀਆਂ ਨੂੰ, ਵਾਰਿਸ ਸ਼ਾਹ ਵਿੱਚ ਹੁਜਰਿਆਂ ਫੇਲ ਕਰਦੇ, ਮੁੱਲਾ ਜੋਤਰੇ ਲਾਉਂਦੇ ਵਾਈਆਂ ਨੂੰ। ਹੁਣ ਰਾਂਝਾ ਇਹ ਕਹਿੰਦਾ ਹੈ ਮੁੱਲਾ ਨੂੰ, ਉਹਦੇ ਜਵਾਬ ਵਿੱਚ ਕਹਿੰਦਾ ਹੈ ਕਿ ਦਾੜੀ ਸ਼ੇਖ ਦੀ
ਹੁਣ ਉਹ ਵੀ ਕਹਿੰਦਾ ਕਿ ਤੇਰੀ ਜਿਹੜੀ ਜ਼ਾਹਰਾ ਸ਼ਕਲ ਹੈ, ਹਾਂਜੀ, ਉਹਨੇ ਜ਼ਾਹਰਾ ਦੀ ਗੱਲ ਕੀਤੀ ਸੀ ਨਾ, ਵਾਲਾ ਕਾਊਂਟਰ ਆਰਗੂਮੈਂਟ ਪੇਸ਼ ਕਰ, ਕਾਊਂਟਰ ਆਰਗੂਮੈਂਟ ਹੁੰਦਾ ਕਿ ਤੇਰੀ ਜਿਹੜੀ ਦਾੜੀ ਰੱਖੀ ਹੈ ਤੂੰ, ਹਾਂਜੀ, ਜ਼ਾਹਰਾ ਤੌਰ ਤੇ ਤੂੰ ਸ਼ੇਖ ਲੱਗਣਾ ਹੈ। ਹਾਂਜੀ। ਸ਼ੇਖ ਦਾ ਮਤਲਬ ਤੂੰ ਬੜਾ ਪੜਿਆ ਲਿਖਿਆ ਆਲਮ ਫਾਜ਼ਿਲ ਲੱਗਣਾ ਹੈ ਜੀ, ਪਰ ਤੇਰੇ ਜਿਹੜੇ ਅਮਲ ਨੇ ਸ਼ੈਤਾਨ ਵਾਲੇ, ਤੇਰੇ ਅਮਲ ਜਿਹੜੇ ਨੇ ਉਹ ਸ਼ੈਤਾਨਾਂ ਵਾਲੇ ਨੇ। ਠੀਕ ਹੈ। ਕਿਆ ਰਾਣੇ ਹੋ ਜਾਂਦੀਆਂ ਰਾਈਆਂ, ਤੂੰ ਵਿਚਾਰੇ ਮੁਸਾਫਰ, ਰਾਹੀ ਅਨਾਈਆਂ ਦਾ ਮਤਲਬ ਮੁਸਾਫਰ। ਅੱਛਾ। ਮੁਸਾਫਰਾਂ ਨੂੰ ਰਾਣਨਾ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਬੁਰਾ ਕਹਿਣਾ, ਕਿਸੇ ਨੂੰ ਕੰਡੈਮ ਕਰਨਾ। ਠੀਕ ਹੈ। ਕਿਸੇ ਨੂੰ ਤੁਹਮਤ ਲਾਉਣਾ। ਠੀਕ ਹੈ। ਕਿ ਤੂੰ ਤੁਰੇ ਜਾਂਦੇ ਮੁਸਾਫਰਾਂ ਦੇ ਉੱਤੇ ਤੁਹਮਤਾਂ ਲਾ ਰਿਹਾ। ਹਾਂ। ਅੱਗੇ ਕੱਢ ਕੁਰਾਨ ਤੇ ਬਹਿ ਮਿੰਬਰ, ਤੂੰ ਮਿੰਬਰ ਦੇ ਉੱਤੇ ਕੁਰਾਨ ਕੱਢ ਕੇ ਬਹਿਣਾ ਜੀ, ਤੇ ਇਹ ਅਸਲ ਦੇ ਵਿੱਚ ਤੂੰ ਕੁਰਾਨ ਨਹੀਂ ਪੜ੍ਹ ਰਿਹਾ ਹੁੰਦਾ, ਤੂੰ ਕਿਆ ਅੱਡਿਓ ਮਕਰ ਦੀਆਂ ਫਾਈਆਂ। ਹਾਂ, ਅੱਡਿਓ ਮਨ ਖੋਲਿਆ ਤੇ ਮਕਰ ਤੋਂ ਮੁਰਾਦ ਹੈ ਝੂਠ। ਝੂਠ ਨਹੀਂ, ਅਯਾਰੀ, ਚਲਾਕੀ, ਚੀਟਿੰਗ। ਠੀਕ ਹੈ। ਤੂੰ ਮਕਰ ਦੀਆਂ ਫਾਈਆਂ ਲਾਈਆਂ ਨੇ। ਫਾਈ ਦਾ ਮਤਲਬ ਜਾਲ ਲਾਇਆ। ਜਾਲ ਲਾਇਆ। ਇਸ ਪਲੀਤ ਤੇ ਪਾਕ ਦਾ ਕਰੋ ਵਾਕਿਫ, ਅਸੀਂ ਜਾਣੀਏ ਸ਼ਰਾ ਗਵਾਈਆਂ। ਇਹ ਹੁਣ ਰਾਂਝਾ ਉਹਨੂੰ ਮਤਲਬ ਇੱਕ ਤਰੀਕੇ ਦੇ ਨਾਲ ਟਾਂਟ ਕਰ ਰਿਹਾ। ਬਿਲਕੁਲ। ਉਹ ਕਹਿ ਰਿਹਾ ਕਿ ਇਹ ਜਿਹੜਾ ਪਲੀਤ ਤੇ ਪਾਕ ਦੇ ਵਿੱਚ ਫਰਕ ਕੀ ਹੁੰਦਾ ਹੈ? ਜੀ ਜੀ। ਦੋਵਾਂ ਦੇ ਵਿੱਚ ਕੀ ਪਾਕ ਔਰ ਕੀ ਪਲੀਤ ਹੈ, ਇਹ ਜ਼ਰਾ ਸਾਨੂੰ ਸ਼ਰ੍ਹਾ ਵੱਲੋਂ ਸਮਝਾਓ ਨਾ, ਕਿਹੜੀ ਸ਼ੈ ਪਾਕ ਹੁੰਦੀ ਹੈ ਤੇ ਕਿਹੜੀ ਪਲੀਤ ਹੁੰਦੀ ਹੈ। ਜਿਹੜੇ ਥਾਂ ਨਾਪਾਕ ਦੇ ਵਿੱਚ ਵੜੇ ਹੋ, ਯਾਨੀ ਜਿਹੜੇ ਤੂੰ ਨਾਪਾਕ ਥਾਵਾਂ ਦੇ ਵਿੱਚ ਵੜਨਾ ਹੈ, ਸ਼ੁਕਰ ਰੱਬ ਦੀਆਂ ਬੇਪਰਵਾਹੀਆਂ ਨੂੰ। ਇਹ ਰੱਬ ਹੀ ਹੈ ਜਿਹੜਾ ਕਿ ਤੈਨੂੰ ਬਰਦਾਸ਼ਤ ਕਰਦਾ ਹੈ। ਠੀਕ ਹੈ। ਤੇਰੇ ਇਹਨਾਂ ਭੈੜਿਆਂ ਕੰਮਾਂ ਦੇ ਬਾਵਜੂਦ ਵਾਰਿਸ ਸ਼ਾਹ ਵਿੱਚ ਹੁਜਰਿਆਂ ਫੇਲ ਕਰਦੇ। ਮਤਲਬ ਇਹ ਹੈ ਕਿ ਜਿਹੜੇ ਮੁੱਲਾ ਨੇ ਜੀ, ਇਹ ਆਪਣੇ ਹੁਜਰੇ ਜਿਹੜੇ ਨੇ ਇਹਨਾਂ ਦੇ ਪਿੱਛੇ, ਉਹਨਾਂ ਦੇ ਵਿੱਚ ਇਹ ਫੇਲ ਕਰਦੇ ਨੇ। ਫੇਲ ਤੋਂ ਮੁਰਾਦ ਹੈ ਕਿ ਬਦਫੇਲੀ ਕਰਦੇ ਨੇ ਮੁੰਡਿਆਂ ਦੇ ਨਾਲ। ਮੁੱਲਾ ਜੋਤਰੇ ਲਾਉਂਦੇ ਵਾਈਆਂ, ਯਾਨੀ ਜੋਤਰੇ ਦਾ ਮਤਲਬ ਹੁੰਦਾ ਹਲ ਵਾਹੁਣਾ। ਠੀਕ ਹੈ। ਮੁੱਲਾ ਜਿਹੜੇ ਨੇ ਉਹਨਾਂ ਦਾ ਹਲ ਵਾਹੁਣਾ ਇਹ ਹੈ ਕਿ ਉਹ ਮੁੰਡਿਆਂ ਦੇ ਨਾਲ ਬਦਫੇਲੀ, ਉਹਨਾਂ ਦਾ ਕੰਮ ਹੀ ਹੈ। ਹਾਂ, ਹਾਂਜੀ, ਠੀਕ ਹੈ। ਅੱਗੇ ਫਿਰ ਆਪਣਾ ਮੁੱਲਾ ਦਾ ਡਾਇਲਾਗ ਹੈ। ਠੀਕ ਹੈ ਜੀ। ਅਸਾਂ ਫਿਕਾ ਅਸੂਲ ਨੂੰ ਸਹੀ ਕੀਤਾ, ਗੈਰ ਸ਼ਰਾ ਮਰਦੂਦ ਨੂੰ ਮਾਰਨੇ ਹਾਂ। ਅਸਾਂ ਦਸਨੇ ਕੰਮ ਇਬਾਦਤਾਂ ਦੇ ਪੁਲ ਸਰਾਤ ਤੋਂ ਪਾਰ ਉਤਾਰਨੇ ਹਾਂ। ਫਰਜ਼ ਸੁਨਤਾਂ ਵਾਜਬਾਂ ਨਫਲ ਵਿਤਰਾਂ, ਨਾਲ ਜਾਇਜ਼ਾ ਸੱਚ ਨਿਤਾਰਨੇ ਹਾਂ। ਵਾਰਿਸ ਸ਼ਾਹ ਜਮਾਤ ਦੇ ਤਾਰਕਾਂ ਨੂੰ ਤਾਜ਼ੀਆਨੀਆਂ ਦੁਰੀਆਂ ਮਾਰਨੇ ਹਾਂ। ਹਾਂਜੀ, ਉਹ ਹੁਣ ਮੁੱਲਾ ਕਹਿ ਰਿਹਾ ਕਿ ਦੇਖ ਗੱਲ ਇਹ ਹੈ ਕਿ ਅਸੀਂ ਤੇ ਫਿਕਾ ਅਸੂਲ, ਅਸੀਂ ਤੇ ਜਿਹੜਾ ਆਪਣਾ ਬੇਸਿਕਲੀ ਜਿਹੜੀ ਅਸੂਲ ਹੈ ਜਿਹੜਾ ਸ਼ਰ੍ਹਾ ਦਾ ਬਿਲਕੁਲ, ਜਿਹੜਾ ਸ਼ਰ੍ਹਾ ਦਾ ਫਿਕਾ ਦਾ ਜਿਹੜਾ ਅਸੂਲ ਹੈ, ਜਿਹੜੇ ਰੂਲਸ ਔਰ ਰੈਗੂਲੇਸ਼ਨ ਨੇ, ਅਸੀਂ ਤੇ ਉਹਨੂੰ ਠੀਕ ਕਰਨੇ। ਠੀਕ ਹੈ। ਗੈਰ ਸ਼ਰ੍ਹਾ ਮਰਦੂਦ ਨੂੰ ਮਾਰਨੇ, ਜਿਹੜਾ ਸ਼ਰੀਅਤ ਤੇ ਨਾ ਚੱਲੇ ਉਹ ਮਰਦੂਦ ਹੈ, ਰੱਦਿਆ ਹੋਇਆ ਹੈ ਜੀ, ਕੰਡੈਮਡ ਹੈ, ਬਿਲਕੁਲ, ਉਹਨੂੰ ਅਸੀਂ ਮਾਰਨੇ। ਠੀਕ ਹੈ। ਅਸਾਂ ਦੱਸਣੇ ਕੰਮ ਇਬਾਦਤਾਂ ਤੇ, ਅਸੀਂ ਇਬਾਦਤ ਕਿਵੇਂ ਕਰਨੀ ਹੈ ਇਹ ਕੰਮ ਅਸੀਂ ਦੱਸਣੇ। ਪੁਲ ਸਰਾਤ ਤੋਂ ਪਾਰ ਉਤਾਰਨੇ ਹੈ। ਤੇ ਜਿਹੜੀ ਪੁਲ ਸਰਾਤ ਹੈ, ਤੁਹਾਨੂੰ ਪਤਾ ਨਾ, ਪੁਲ ਸਰਾਤ ਜਿਹੜੀ ਹੈ ਉਹ ਕਹਿੰਦੇ ਨੇ ਜੀ ਉੱਥੋਂ ਲੰਘ ਕੇ ਤੇ ਜੰਨਤ ਜਾਣਗੇ। ਜਿਹੜਾ ਗਿਰ ਗਿਆ ਉਹ ਜਹੰਨਮ ਚ, ਵਾਲ ਤੋਂ ਵੀ ਬਰੀਕ ਹੈ ਤੇ ਤਲਵਾਰ ਦੀ ਧਾਰ ਤੋਂ ਤੇਜ਼ ਹੈ। ਬਿਲਕੁਲ। ਫਰਜ਼ ਸੁਨਤਾ ਵਾਜਬਾਂ ਨਫਲ ਵਿਤਰਾਂ, ਨਾਲ ਜਾਇਜ਼ਾਂ ਸੱਚ ਨਿਤਾਰਨੇ ਆ। ਇਹ ਜਿਹੜੀਆਂ ਨੇ ਇਬਾਦਤ ਦੀਆਂ ਮੁਖਤਲਿਫ ਕਿਸਮਾਂ ਨੇ। ਫਰਜ਼ ਜਿਹੜੇ ਕਿ ਲਾਜ਼ਮੀ ਪੜ੍ਹਨੇ ਪੈਂਦੇ ਨੇ, ਸੁਨਤਾਂ ਜਿਹੜੀਆਂ ਰਸੂਲੁੱਲਾਹ ਦੀ ਸੁਨਨਤ 'ਚ ਪੜ੍ਹੀ ਜਾਂਦੀਆਂ ਨੇ, ਤੇ ਅਸੀਂ ਉਹ ਸਾਰੇ ਜਿਹੜੇ ਨੇ ਉਹਨੂੰ ਜਾਇਜ਼ਾ ਸੱਚ ਨਾਲ ਉਤਾਰਨੇ ਆ। ਉਹਨਾਂ ਨੂੰ ਅਸੀਂ ਪੂਰੀ ਮੇਜਰਮੈਂਟ ਦੇ ਨਾਲ ਮਾਪਨੇ ਆ। ਯਾਨੀ ਇਹ ਉਹਨੂੰ ਡਿਫਾਈਨ ਕਰ ਰਹੇ ਨੇ, ਇਹ ਜਿਹੜੇ ਸ਼ਰ੍ਹਾ ਨੂੰ ਡਿਫਾਈਨ ਕਰ ਰਹੇ ਨੇ। ਠੀਕ ਹੈ। ਵਾਰਿਸ ਸ਼ਾਹ ਜਮਾਤ ਦੇ ਤਾਰਕਾਂ ਨੂੰ ਤਾਜ਼ਿਆਨੀਆਂ ਦੁਰਿਆਂ ਮਾਰਨੇ, ਤੇ ਜਿਹੜਾ ਤਾਰਕ ਦਾ ਕਰਨਾ ਹੁੰਦਾ, ਜਿਹੜਾ ਅਬੈਂਡਨ ਕਰਦਾ, ਛੱਡ ਜਾ, ਜਿਹੜਾ ਜਮਾਤ ਨੂੰ ਛੱਡ ਜਾਵੇ ਉਹਨੂੰ ਅਸੀਂ ਦੁਰਿਆਂ ਨਾਲ ਮਾਰਨੇ। ਠੀਕ ਹੈ। ਠੀਕ, ਯਾਨੀ ਹੰਟਰਾਂ ਦੇ ਨਾਲ ਮਾਰਨੇ। ਠੀਕ ਹੈ। ਅੱਛਾ ਜੀ। ਹਾਂਜੀ।
ਅਗਲਾ ਪੜ੍ਹੀਏ ਜੀ। ਉਹ ਵੀ ਇਹਦੀ ਮੈਂ ਕਿਹਾ ਕੰਟੀਨਿਊਸ਼ਨ ਹੀ ਚੱਲ ਰਹੀ ਹੈ, ਕੰਟੀਨਿਊਸ਼ਨ ਇਹਦਾ ਡਾਇਲੌਗ ਚੱਲ ਰਿਹਾ ਹੈ। ਹਾਂਜੀ। ਅੱਛਾ। ਬਾਸ ਹਲਵਾਈਆਂ ਦੀ ਬਾਸ ਹਲਵਿਆਂ ਦੀ ਖਬਰ ਮੁਰਦਿਆਂ ਦੀ ਨਾਲ ਦਵਾਈ ਦੇ ਜਿਉਂਦੇ ਮਾਰਦੇ ਹੋ। ਅੰਨੇ ਕੂੜੀਆਂ ਲੋਲੀਆਂ ਵੰਗ ਬੈਠ ਕੁਰਾ ਮਰਨ ਜਮਾਨ ਦਾ ਮਾਰਦੇ ਹੋ। ਸ਼ਰਾ ਚਾਸਰ ਪੋਸ਼ ਬਣਾਇਆ ਜੇ ਰਵਾਦਾਰ ਵੱਡੇ ਗੁਨਾਹਗਾਰ ਤੇ ਹੋ। ਵਾਰਿਸ ਸ਼ਾਹ ਮੁਸਾਫਰਾਂ ਆਇਆਂ ਨੂੰ ਚਲੋ ਚੱਲ ਹੀ ਪਏ ਪੁਕਾਰਦੇ ਹੋ। ਬਾਸ ਹਲਵਿਆਂ ਦੀ ਖਬਰ ਮੁਰਦਿਆਂ ਦੀ ਨਾਲ ਦਵਾਈ ਦੇ ਜੀਵ ਦੇ ਮਾਰ। ਯਾਨੀ ਤੁਹਾਡਾ ਜਿਹੜਾ ਕੰਮ ਹੈ, ਮਤਲਬ ਵਾਰਿਸ ਸ਼ਾਹ ਉਹ ਕਹਿ ਰਿਹਾ ਉਹਨੂੰ, ਮੁੱਲਾ ਨੂੰ ਕਹਿ ਰਿਹਾ ਕਿ ਤੁਸੀਂ ਸਾਰਾ ਦਿਨ ਜਾਂ ਤਾਂ ਹਲਵਿਆਂ ਦੀ ਖੁਸ਼ਬੂ ਸੁੰਘਦੇ ਰਹਿੰਦੇ ਹੋ, ਡ੍ਰੀਮ ਕਰਦੇ ਹੋ ਖਬਰ ਮੁਰਦਿਆਂ ਦੀ, ਜਾਂ ਇਹ ਪਤਾ ਕਰਦੇ ਰਹਿੰਦੇ ਹੋ ਕਿ ਕੌਣ ਮਰ ਗਿਆ, ਕਿਉਂਕਿ ਤੁਹਾਨੂੰ ਹਲਵਾ ਵੀ ਮਿਲਦਾ ਹੈ ਤੇ ਤੁਹਾਨੂੰ ਮਰਨ ਦੇ ਉੱਤੇ ਪੈਸੇ ਮਿਲਦੇ ਨੇ। ਨਾਲ ਦੁਆਈ ਦੇ ਜੀਵ ਦੇ ਮਾਰਦੇ ਹੋ। ਤੁਸੀਂ ਸਾਰਾ ਦਿਨ ਦੁਆ ਕਰਦੇ ਰਹਿੰਦੇ ਹੋ ਕੋਈ ਜੰਮੇ ਜਾਂ ਕੋਈ ਮਰੇ, ਤੁਸੀਂ ਕੋਈ ਪ੍ਰੋਡਕਟਿਵ ਕੰਮ ਨਹੀਂ ਕਰਦੇ। ਹਾਂਜੀ। ਅੰਨੇ ਕੋੜਿਆਂ ਜੀ, ਅੰਨਾ ਤੇ ਅੰਨਾ ਹੁੰਦਾ ਜਿਹੜਾ ਜਿਹਨੂੰ ਦਿਸੇ ਨਾ, ਕੋੜਾ ਜਿਹੜਾ ਕੋੜੀ ਹੁੰਦਾ, ਲੈਪਰਸੀ ਹੁੰਦੀ। ਠੀਕ ਹੈ। ਲੂਲੇ ਜਿਹੜੇ ਲੰਗੜੇ ਨੇ ਜਿਹਨਾਂ ਦੀ ਲੱਤਾਂ ਖਰਾਬ ਹੁੰਦੀਆਂ ਨੇ, ਅੰਨੇ ਕੋੜਿਆਂ ਲੂਲਿਆਂ ਵਾਂਗ ਬੈਠੇ। ਕੁਛ ਨਹੀਂ ਕਰ ਰਹੇ ਤੁਸੀਂ, ਬੇਸਿਕਲੀ ਤੁਸੀਂ ਇਹਨਾਂ ਦੀ ਤਰ੍ਹਾਂ ਬਹਿ ਕੇ ਪੂਰਾ ਮਰ ਜਾਣ ਦਾ ਤੁਸੀਂ ਫਾਲ ਕੱਢਦੇ ਰਹਿੰਦੇ ਹੋ, ਕਿਹੜਾ ਮਰਦਾ ਹੈ ਤੇ ਕਿਹੜਾ ਜੀਵਦਾ। ਇਹ ਕੰਮ ਤੁਹਾਡਾ ਹੈ। ਸਹੀ। ਸ਼ਰਾ ਚਾਹ ਸਰਪੋਸ਼ ਬਣਾਇਆ ਜੇ। ਸਰਪੋਸ਼ ਹੁੰਦਾ ਉਹ ਕੱਪੜਾ ਜਿਹਦੇ ਨਾਲ ਆਪਣਾ ਖਾਣੇ ਨੂੰ ਢੱਕਿਆ ਜਾਂਦਾ ਹੈ, ਉਹਨੂੰ ਸਰਪੋਸ਼ ਕਹਿੰਦੇ। ਹਾਂਜੀ। ਤੁਸੀਂ ਜਿਹੜੀ ਸ਼ਰ੍ਹਾ ਦੀਆਂ ਗੱਲਾਂ ਕਰਦੇ ਹੋ ਨਾ, ਇਹ ਤੁਸੀਂ ਸਿਰਫ ਆਪਣੀਆਂ ਬੁਰਾਈਆਂ ਨੂੰ ਢੱਕਣ ਵਾਸਤੇ ਕਰਦੇ ਹੋ। ਰਵਾਦਾਰ ਵੱਡੇ ਗੁਨਾਹਗਾਰ ਜੀ, ਤੁਸੀਂ ਅਸਲ ਦੇ ਵਿੱਚ ਤੁਸੀਂ ਬਹੁਤ ਵੱਡੇ ਗੁਨਾਹਗਾਰ। ਮਜ਼ਹਬ ਨੂੰ ਇਸਤੇਮਾਲ ਕਰ ਰਹੇ ਹੋ ਆਪਣੀ ਬੁਰਾਈਆਂ ਛੁਪਾਉਣ ਵਾਸਤੇ, ਆਪਣੀ ਬੁਰਾਈਆਂ ਛੁਪਾਉਣ ਲਈ। ਵਾਰਿਸ ਸ਼ਾਹ ਮੁਸਾਫਰਾਂ ਆਇਆਂ ਨੂੰ ਚਲੋ ਚਲੀ ਹੀ ਪੈ ਪੁਕਾਰ ਦਿਓ। ਤੇ ਜੇ ਕੋਈ ਮੁਸਾਫਰ ਤੁਹਾਡੇ ਕੋਲ ਆ ਜਾਵੇ ਤੇ ਬਜਾਏ ਇਸ ਦੇ ਕਿ ਤੁਸੀਂ ਉਹਨੂੰ ਰਹਿਣ ਨੂੰ ਥਾਂ ਦਿਓ, ਉਹਨੂੰ ਤੁਸੀਂ ਧੱਕੇ ਮਾਰ ਕੇ ਕੱਢ ਦਿੰਦੇ। ਠੀਕ ਹੈ। ਫਿਰ ਇਸ ਤੋਂ ਅੱਗੇ ਮੁੱਲਾ ਜਦੋਂ ਵਾਰਿਸ ਸ਼ਾਹ ਦੱਸਦਾ ਹੈ ਕਿ ਜਦੋਂ ਮੁੱਲਾ ਕੋਲ ਕੋਈ ਗੱਲ ਨਹੀਂ ਹੁੰਦੀ ਤਾਂ ਕਹਿੰਦਾ ਕਿ ਠੀਕ ਹੈ, ਰਾਤ ਗੁਜ਼ਾਰ ਕੇ ਸਵੇਰੇ ਤੂੰ ਚੱਲ ਜਾਏਗਾ। ਅੱਛਾ। ਹਾਂਜੀ। ਠੀਕ ਹੈ। ਇਹ ਅੱਗੇ ਪੜੋ। ਅੱਛਾ। ਚਿੜੀ ਚੂਕ ਦੀ ਨਾਲ ਜਾਂ ਟੁਰੇ ਭਾਂਦੀ ਪਈਆਂ ਦੁੱਧ ਵਿੱਚ ਮਧਾਣੀਆਂ ਨੇ। ਉੱਠ ਗੁਸਲ ਦੇ ਵਾਸਤੇ ਜਾਨ ਦੌੜੇ ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੇ। ਰਾਂਝੇ ਕੂਚ ਕੀਤਾ ਆਇਆ ਨਦੀ ਉੱਤੇ ਸਾਥ ਲਦਿਆ ਪਾਰ ਮੁਹਾਣੀਆਂ ਨੇ। ਵਾਰਿਸ ਸ਼ਾਹ ਮੀਆਂ ਲੁੱਡਨ ਵੱਡੀ ਕੱਪਨ ਕੁੱਪਾ ਸ਼ਹਿਦ ਦਾ ਲਦਿਆ ਬਾਣੀਆਂ ਨੇ। ਬਸ ਜੀ। ਇਹ ਬੜਾ ਮਸ਼ਹੂਰ ਬੰਦ ਹੈ। ਇਹ ਬੜਾ ਜਿਹੜੀ ਸਵੇਰ ਦੀ ਮੰਜ਼ਰ ਕਸ਼ੀ ਹੈ ਨਾ, ਉਹਦੇ ਤੇ ਬੜਾ ਵਾਰਿਸ ਸ਼ਾਹ ਦਾ ਮਸ਼ਹੂਰ ਬੰਦ ਸਮਝਿਆ ਜਾਂਦਾ ਹੈ। ਅੱਛਾ। ਚਿੜੀ ਚੂਕ ਦੀ ਨਾਲ ਜਾਂ ਟੁਰੇ ਪਾਉਂਦੀ। ਜਦੋਂ ਸਵੇਰੇ ਚਿੜੀਆਂ ਚੂਕਦੀਆਂ ਨੇ, ਚਿੜੀਆਂ ਦੀ ਆਵਾਜ਼ਾਂ ਆਉਣ ਲੱਗ ਪਈਆਂ ਤੇ ਮੁਸਾਫਰ ਜਿਹੜੇ ਨੇ ਉਦੋਂ ਤੁਰ ਪੈਂਦੇ ਨੇ। ਟੁਰੇ ਪਾਂਦੀ ਦਾ ਮਤਲਬ ਮੁਸਾਫਰਾਂ ਨੇ ਆਪਣਾ ਸਫ਼ਰ ਸ਼ੁਰੂ ਕਰਤਾ। ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ ਤੇ ਔਰਤਾਂ ਉੱਠ ਕੇ ਤੇ ਆਪਣੇ ਦੁੱਧ ਰੜਕਣਾ ਸ਼ੁਰੂ ਕਰ ਦਿੰਦੀਆਂ ਮਧਾਣੀਆਂ ਦੇ ਨਾਲ। ਉੱਠ ਗੁਸਲ ਦੇ ਵਾਸਤੇ ਜਾਣ ਦੌੜੇ, ਗੁਸਲ ਦੇ ਵਾਸਤੇ ਨਹਾਉਣ ਵਾਸਤੇ। ਜਾਣ ਦਾ ਮਤਲਬ ਲੋਕਾਂ ਨੂੰ ਕਹਿ ਰਹੇ ਨੇ? ਨਹੀਂ, ਜਾਣ ਦਾ ਮਤਲਬ ਜਾ ਰਹੇ ਨੇ। ਅੱਛਾ। ਯਾਨੀ ਉਹ ਗੁਸਲ ਦੇ ਵਾਸਤੇ ਨੱਠੇ ਜਾ ਰਹੇ ਨੇ। ਅੱਛਾ। ਜਿਨ੍ਹਾਂ ਨੇ ਰਾਤ ਨੂੰ ਸੇਜਾਂ ਮਾਰੀਆਂ ਨੇ, ਜਿਨ੍ਹਾਂ ਨੇ ਆਪਣੀਆਂ ਬੀਵੀਆਂ ਦੇ ਨਾਲ ਰਾਤ ਨੂੰ ਹਮਬਿਸਤਰੀ ਕੀਤੀ ਹੈ। ਅੱਛਾ। ਉਹ ਨਹਾਉਣ ਵਾਸਤੇ ਨੱਠੇ ਜਾ ਰਹੇ ਨੇ। ਠੀਕ ਹੈ। ਰਾਂਝੇ ਕੂਚ ਕੀਤਾ ਆਇਆ ਨਦੀ ਉੱਤੇ। ਰਾਂਝਾ ਵੀ ਉੱਠਿਆ ਮਸੀਤ ਚੋਂ। ਠੀਕ ਹੈ। ਉਹਨੇ ਕੂਚ ਕੀਤਾ, ਉੱਥੋਂ ਮਤਲਬ ਨਿਕਲਿਆ। ਠੀਕ ਹੈ। ਤੇ ਨਦੀ ਉੱਤੇ ਆ ਗਿਆ। ਸਾਥ ਲੱਦਿਆ ਪਾਰ ਮੁਹਾਣਿਆਂ ਨੇ। ਤੇ ਉਸ ਨਦੀ ਦੇ ਉੱਤੇ ਉਹਨੇ ਜਦੋਂ ਆਇਆ ਤੇ ਉੱਥੇ ਜਿਹੜੇ ਮੱਲਾਹ ਸਨ, ਮੁਹਾਣਿਆਂ ਦਾ ਮਤਲਬ ਮੱਲਾਹ ਹੈ। ਠੀਕ ਹੈ। ਉਹ ਆਪਣਾ ਵਜ਼ਨ ਜਿਹੜਾ ਨਾ ਉਹ ਬੋਟਸ ਦੇ ਉੱਤੇ
ਬੇੜੀਆਂ ਦੇ ਉੱਤੇ ਲੱਦ ਰਹੇ ਸਨ। ਠੀਕ ਹੈ। ਵਾਰਿਸ ਸ਼ਾਹ ਮੀਆਂ ਲੁੱਡਣ ਵੱਡੀ ਕੱਪਣ ਕੁੱਪਾ ਸ਼ਹਿਰ ਦਾ ਲੱਦਿਆ ਬਾਣੀਆਂ। ਵਾਰਿਸ ਸ਼ਾਹ ਕਹਿੰਦਾ ਕਿ ਉੱਥੇ ਲੁੱਡਣ ਮਲਾਹ ਸੀ। ਅੱਛਾ, ਉਹਦਾ ਨਾਂ ਹੈ ਲੁੱਡਣ। ਲੁੱਡਣ ਮਲਾਹ ਹੈ, ਉਹਦਾ ਨਾਂ ਹੈ, ਜਿਹੜਾ ਕਿ ਬਹੁਤ ਵੱਡਾ ਮੇਨੀ ਮਤਲਬ ਵੱਡੀ ਕੱਪਣ ਮੇਨੀ ਬਹੁਤ ਪੈਸੇ ਖਾਣ ਵਾਲਾ ਹੈ। ਕੁੱਪਾ ਸ਼ਹਿਰ ਦਾ ਲੱਦਿਆ ਬਾਣੀਆਂ ਨੇ। ਜਿਹੜੇ ਬਾਣੀਏ ਨੇ, ਜਿਹੜੇ ਤਾਜਰ ਲੋਕ ਨੇ, ਉਹਨਾਂ ਨੇ ਸ਼ਹਿਦ ਦਾ ਜਿਹੜਾ ਕੁੱਪਾ ਹੈ, ਕੁੱਪਾ ਦਾ ਮਤਲਬ ਡਰਮ ਜਾਂ ਠੀਕ ਹੈ, ਕੋਈ ਬਰਤਨ ਹੈ, ਠੀਕ ਹੈ, ਉਹ ਉਹਨਾਂ ਨੇ ਲੱਦਿਆ। ਇਹਦਾ ਮਤਲਬ ਹੈ ਕਿ ਉਹ ਜਿਹੜੀ ਹੈ ਸੀ ਜਿਹੜੀ ਪੋਰਟ ਹੈ ਜੀ, ਜਿੱਥੋਂ ਡਾਕ ਹੈ ਜਿਹੜੀ, ਜਿੱਥੋਂ ਕਿ ਉਹ ਬੇੜੀਆਂ ਚੱਲ ਰਹੀਆਂ ਨੇ, ਉਹ ਕਮਰਸ਼ੀਅਲ ਮਕਸਦ ਲਈ ਯੂਜ਼ ਹੁੰਦੀ ਹੈ। ਠੀਕ ਹੈ। ਔਰ ਜਿਹੜਾ ਮਲਾਹ ਹੈ ਉਹ ਜਿਹੜਾ ਹੈ ਉਹ ਇੱਕ ਕਮਰਸ਼ੀਅਲ ਮਲਾਹ ਹੈ। ਹਾਂ। ਸੋ ਇਹ ਇੱਕ ਕਮਰਸ਼ੀਅਲ ਕਲਾਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਅੱਛਾ। ਵਾਰਿਸ ਸ਼ਾਹ ਨੇ ਇੰਝ ਲਿਆ ਕਿ ਜਿਵੇਂ ਜਿਹੜਾ ਮਲਾਹ ਹੈ ਉਹ ਕਮਰਸ਼ੀਅਲ ਕਲਾਸ ਜਿਹੜੀ ਹੈ, ਤਾਜਰ ਕਲਾਸ ਜਿਹੜੀ ਹੈ, ਸਰਮਾਏਦਾਰ ਕਲਾਸ ਜਿਹੜੀ ਹੈ, ਉਹਨੂੰ ਉਹਦਾ ਨੁਮਾਇੰਦਾ ਹੈ। ਠੀਕ ਹੈ। ਔਰ ਉਹਦੇ 'ਚ ਵੀ ਦੱਸ ਰਿਹਾ ਕਿ ਉਹ ਵੀ ਵੱਡੀ ਲੈਂਦਾ ਹੈ। ਹਾਂਜੀ, ਬਿਲਕੁਲ ਬਿਲਕੁਲ। ਅੱਛਾ, ਇਹਦੇ 'ਚ ਦੇਖੋ ਜਿਹੜਾ ਦਮੋਦਰ ਦਾਸ, ਉਹਦੇ 'ਚ ਜਿਹੜਾ ਲੁੱਡਣ ਮਲਾਹ ਹੈ ਉਹਦਾ ਮੁਆਸ਼ਰਾ ਹੋਰ ਹੈ। ਅੱਛਾ। ਉਹ ਇੱਕ ਕਿਸੇ ਵੱਡੇ ਬੰਦੇ ਦਾ ਗੁਲਾਮ ਹੈ। ਓ ਅੱਛਾ। ਹਾਂ, ਔਰ ਉਹ ਉਹਦੇ ਨਾਲ ਲੜ ਕੇ ਉੱਥੋਂ ਨੱਸ ਜਾਂਦਾ ਤੇ ਉਹਨੂੰ ਹੀਰ ਪਨਾਹ ਦਿੰਦੀ ਹੈ। ਉਹ ਇੱਕ ਵੱਖਰੀ ਕਹਾਣੀ ਹੈ। ਅੱਛਾ। ਲੇਕਿਨ ਵਾਰਿਸ ਸ਼ਾਹ ਜਿਹੜਾ ਹੈ ਉਹਨੂੰ ਬਤੌਰ ਇੱਕ ਤਾਜਰ ਔਰ ਇੱਕ ਸਰਮਾਏਦਾਰ ਗਰੋਹ ਦੇ ਨੁਮਾਇੰਦੇ ਦੇ ਤੌਰ ਦੇ ਉੱਤੇ ਇੱਥੇ ਲਿਆ ਰਿਹਾ। ਠੀਕ ਹੈ। ਚਲੋ ਜੀ, ਪੜੋ। ਅੱਛਾ। ਰਾਂਝੇ ਆਖਿਆ ਪਾਰ ਲੰਘਾ ਅੱਬਾ, ਮੇਰੇ ਕੋ ਚਾੜ ਲੈ ਰੱਬ ਦੇ ਵਾਸਤੇ ਤੇ, ਅਸੀਂ ਰੱਬ ਕੀ ਜਾਂਦੇ ਭੈਣ ਪਾੜਾ, ਬੇੜਾ ਠੇਲਦੇ ਲੱਭ ਦੇ ਵਾਸਤੇ ਤੇ, ਅਸਾਂ ਰਿਜ਼ਕ ਕਮਾਉਣਾ ਨਾਲ ਹੀਲੇ ਬੇੜੇ ਖਿੱਚਦੇ ਡੱਬ ਦੇ ਵਾਸਤੇ ਤੇ, ਹੱਥ ਜੋੜ ਕੇ ਮਿੰਤਾ ਕਰੇ ਰਾਂਝਾ, ਤਰਲਾ ਕਰਾਂ ਮੈਂ ਝੱਬ ਦੇ ਵਾਸਤੇ ਤੇ, ਰੁਸ ਆਇਆ ਹਾਂ ਨਾਲ ਭਾਈਆਂ ਦੇ ਝਟ ਕਰਾਂ ਸਬਬ ਦੇ ਵਾਸਤੇ ਤੇ। ਹਾਂਜੀ, ਰਾਂਝਾ ਉਹਨੂੰ ਲੁੱਡਣ ਮਲਾਹ ਨੂੰ ਕਹਿੰਦਾ ਹੈ ਕਿ ਰਾਂਝਾ ਆਖਿਆ ਪਾਰ ਲੰਘਾ ਅੱਬਾ ਜੀ, ਅੱਬਾ ਮੈਨੂੰ ਪਾਰ ਲੰਘਾ ਦੇ ਜੀ, ਦਰਿਆ ਪਾਰ ਕਰਾ। ਹਾਂ, ਮੈਂ ਕੋਈ ਚਾੜ ਲੈ ਰੱਬ ਦੇ ਵਾਸਤੇ ਤੇ ਮੈਨੂੰ ਅੱਲਾ ਦੇ ਵਾਸਤੇ, ਕਿਉਂਕਿ ਮੇਰੇ ਕੋਲ ਪੈਸੇ ਨਹੀਂ ਹੈਗੇ, ਤੇ ਮੈਨੂੰ ਅੱਲਾ ਵਾਸਤੇ ਬੇੜੀ ਤੇ ਚਾੜ ਲੈ। ਠੀਕ ਹੈ। ਤੇ ਮਲਾਹ ਉਹ ਕਹਿੰਦਾ ਅਸੀਂ ਰੱਬ ਕੀ ਜਾਣਦੇ ਭੈਣ ਪਰ, ਸਾਨੂੰ ਰੱਬ ਨਾਲ ਕੀ ਜਾਣਾ ਦੇਣਾ। ਭੈਣ ਦੇ ਗਾਲ ਕੱਢੀ ਉਹਨੇ, ਭੈਣ ਦੀ ਗਾਲ ਕੱਢ ਕੇ ਕਹਿੰਦਾ ਹੈ ਕਿ ਅਸੀਂ ਵੀ ਰੱਬ ਨੂੰ ਜਾਣਦੇ ਹਾਂ। ਬੇੜਾ ਠੇਲ ਦੇ ਲੱਭ ਦੇ ਵਾਸਤੇ, ਅਸੀਂ ਤੇ ਜਿਹੜੀ ਬੇੜੀ ਹੈ ਉਹਨੂੰ ਠੇਲਣ ਦਾ ਮਤਲਬ ਹੁੰਦਾ ਚਲਾਉਣਾ। ਅੱਛਾ। ਅਸੀਂ ਤੇ ਬੇੜੀ ਚਲਾਉਂਦੇ ਹਾਂ, ਲੱਭ ਦਾ ਮਤਲਬ ਹੈ ਲਾਲਚ, ਗੇਨ, ਕੁਛ ਹਾਸਲ ਕਰਨ ਲਈ ਚਲਾਉਂਦੇ ਹਾਂ। ਅੱਛਾ। ਯਾਨੀ ਮਜ਼ਦੂਰੀ ਲਈ ਚਲਾਉਂਦੇ ਹਾਂ। ਠੀਕ ਹੈ। ਅਸਾਂ ਰਿਜ਼ਕ ਕਮਾਉਣਾ ਨਾਲ ਹੀਲੇ, ਇਹ ਜਿਹੜਾ ਹੈ ਇਹ ਸਾਡੇ ਰਿਜ਼ਕ ਦਾ ਜ਼ਰੀਆ ਹੈ। ਇਹਦੇ ਨਾਲ ਅਸੀਂ ਰਿਜ਼ਕ ਕਮਾਉਂਦੇ ਹਾਂ। ਇਸ ਬਾਰੇ ਅਸੀਂ ਬਿਲਕੁਲ ਪੜਾਂਗੇ। ਠੀਕ ਹੈ। ਬੇੜੇ ਖਿੱਚਦੇ ਡੱਬ ਦੇ ਵਾਸਤੇ ਅਸੀਂ ਬੇੜੀਆਂ ਜਿਹੜੀਆਂ ਨੇ, ਜਿਹੜੀਆਂ ਬੋਟਸ ਨੇ, ਇਹਨਾਂ ਨੂੰ ਡੱਬ ਹੁੰਦੀ ਹੈ ਜਿਹੜੀ ਕਿ ਧੋਤੀ ਬੰਨੀ ਹੁੰਦੀ ਹੈ ਨਾ, ਤੇ ਧੋਤੀ ਦੀ ਉਹ ਜਿਹੜੀ ਉੱਥੇ ਗੰਢ ਲਾਈ ਹੁੰਦੀ ਹੈ, ਉਹਦੇ ਵਿੱਚ ਉਹ ਪੈਸੇ ਰੱਖ ਲੈਂਦੇ, ਉਹਨੂੰ ਡੱਬ ਕਹਿੰਦੇ ਨੇ। ਡੱਬ ਦੇ ਵਾਸਤੇ ਤੇ ਹੱਥ ਜੋੜ ਕੇ ਮਿੰਨਤਾਂ ਕਰੇ ਰਾਂਝਾ, ਤਰਲਾ ਕਰਾਂ ਮੈਂ ਝੱਬ ਦੇ ਵਾਸਤੇ ਤੇ, ਯਾਨੀ ਰਾਂਝਾ ਜਿਹੜਾ ਹੈ ਉਹ ਹੱਥ ਜੋੜ ਕੇ ਉਹਦੀਆਂ ਮਿੰਨਤਾਂ ਕਰਦਾ ਹੈ, ਉਹਦੀ ਤਰਲੇ ਪਾਉਂਦਾ ਹੈ, ਉਹਦੇ ਬਹੁਤ ਪੈਰੀ ਪੈਂਦਾ ਹੈ ਕਿ ਮੈਨੂੰ ਜਲਦੀ ਪਾਰ ਲੰਘਾ ਦੇ। ਠੀਕ ਹੈ। ਰੁੱਸ ਆਇਆ ਹਾਂ ਨਾਲ ਭਾਈਆਂ ਦੇ, ਮੈਂ ਭਰਾਵਾਂ ਨਾਲ ਰੁੱਸਾ ਹਾਂ, ਝੱਟ ਕਰਾਂ ਸਬੱਬ ਦੇ ਵਾਸਤੇ ਤੇ ਮੈਂ ਕੋਈ ਸਬੱਬ, ਕੋਈ ਵਸੀਲਾ ਲੱਭ ਰਿਹਾ ਛੇਤੀ ਨਾਲ, ਤਾਂ ਕਿ ਮੈਂ ਛੇਤੀ ਨਾਲ ਪਹੁੰਚ ਜਾਵਾਂ। ਠੀਕ। ਤੇ ਉਹ ਜਿਹੜਾ ਮੱਲਾ ਹੈ ਉਹ ਨਹੀਂ ਮੰਨਦਾ, ਤੇ ਉਹ ਜਾ ਕੇ ਰਾਂਝਾ ਨਾ ਦੂਸਰੇ ਪਾਸੇ ਦਰਿਆ ਤੇ ਜਾ ਕੇ ਬਹਿ ਕੇ ਮੰਜਰੀ ਵਜਾਉਣ ਲੱਗ ਪੈਂਦਾ ਹੈ। ਅੱਛਾ। ਤੇ ਉਹਦੀਆਂ ਜਿਹੜੀਆਂ ਬੀਵੀਆਂ ਨੇ ਦੋ ਮੱਲਾ ਦੀਆਂ, ਠੀਕ ਹੈ, ਲੁੱਡਣ ਦੀਆਂ, ਉਹ ਉਹਦੇ ਤੇ ਆਸ਼ਿਕ ਹੋ ਜਾਂਦੀਆਂ। ਅੱਛਾ। ਫਿਰ ਉਹ ਰਾਂਝਾ ਜਦੋਂ ਥੱਕ ਹਾਰ ਜਾਂਦਾ ਤੇ ਉਹ ਕਹਿੰਦਾ ਕਿ ਮੈਂ ਤੇ ਛਾਲ ਮਾਰਨ ਲੱਗਾ ਚਨਾਹ 'ਚ, ਤੇ ਉਹ ਜਿਹੜੀਆਂ ਲੁੱਡਣ ਮੱਲਾ ਦੀਆਂ ਬੀਵੀਆਂ ਨੇ ਉਹ ਉਹਨੂੰ ਰੋਕਦੀਆਂ ਨੇ ਕਿ ਅਸੀਂ ਤੈਨੂੰ ਪਾਰ ਲਗਾਵਾਂਗੀਆਂ, ਤੈਨੂੰ ਮੋਢਿਆਂ ਦੇ ਚਾੜ 'ਚ ਪਾਰ ਲਗਾ ਕੇ। ਅੱਛਾ। ਤੇ ਉਹ ਜਿਹੜਾ ਮੱਲਾ ਹੈ ਉਹ ਡਰ ਜਾਂਦਾ ਹੈ ਕਿ ਇੱਕ ਤੇ ਮੇਰੀ ਬੀਵੀਆਂ ਨਾਲ ਖਸਕਾ ਲਵੇ।
ਤੇ ਉਹ ਫਿਰ ਉਹਨੂੰ ਬੇੜੀ ਤੇ ਚੜਾ ਕੇ ਤੇ ਪਹਾੜ ਛੱਡਦਾ ਹੈ ਮੁਫਤ ਚ। ਹਾਂ, ਅੱਜ ਮੇਰੇ ਖਿਆਲ ਕਹਾਣੀ ਇੱਥੋਂ ਤੱਕ ਠੀਕ ਹੈ। ਅਗਲੀ ਵਾਰੀ ਫਿਰ ਹੀਰ ਦੀ ਗੱਲ ਕਰਾਂਗੇ। ਅਗਲੀ, ਚਲੋ ਠੀਕ ਹੈ। ਦਰਿਆ ਕ੍ਰਾਸ ਕਰ ਲਿਆ ਉਹਨੇ ਦਾ ਮਤਲਬ, ਦਰਿਆ ਜਿਹੜਾ ਉਹਨੇ ਕ੍ਰਾਸ ਕਰ ਲਿਆ। ਠੀਕ ਹੈ। ਹਾਂਜੀ, ਠੀਕ ਹੈ ਡਾਕਟਰ ਸਾਹਿਬ।